ਮੈਨੂੰ ਕਿਹੜਾ ਪੁੱਤਰ ਆ ਤੇਰਾ ਪਿਓ ਤੈਨੂੰ ਭਾਜੀ ਕਰਕੇ ਬੁਲਾਉਂਦਾ। ਇੰਨਾ ਨੀਵਾਂ ਮਕਾਨ ਆ, ਇਹਨਾਂ ਦੇ ਰਿਸ਼ਤੇਦਾਰ ਪੈਰਾਸ਼ੂਟ ਪਾ ਕੇ ਇਹਨਾਂ ਦੇ ਵਿਹੜੇ ਚ अस्सलाम वालेकुम नाज़रीन, प्रोग्राम में खुश आमदीद टाइम में। ऑडियो का मसला हमने हल कर लिया है। कल भी एक छुट्टी हुई है प्रोग्राम की, वो ऑडियो की वजह से थी। अभी हमने 80% ऑडियो की हमें ख़त्म कर दी क्योंकि ये जगह बहुत खुली थी तो आवाज़ दूर जाती थी। फिर हमने उस्ताद जवेद की जो है ना वो खिदमात सरंजाम ली। जो हमारे पास उस्ताद जवेद नहीं है वो अपना वही ਜਿਹੜਾ इंज कहता तो इंज बना लिया चीज़ वो चुस्त दी चुस्त। ਤੁਸੀਂ ਝੂਠ ਬੋਲਣ ਦੇ ਹੋ, ਤੁਸੀਂ ਪਰੇਸ਼ਾਨ ਸੀਗੇ 2 ਦਿਨ ਪਰੇਸ਼ਾਨ ਰਹੇ ਹੋ। ਅੱਛਾ ਉਹਨੂੰ ਅਸੀਂ ਨਾ ਹੁਣ ਪਰਸੋਂ ਚੌਥ ਨਾ ਅਸੀਂ ਬਣਾ ਰਹੇ ਨਾ ਇਹ ਜਿਹੜੀਆਂ ਸਾਰੇ ਆ ਲੱਗੇ ਨੇ ਤੇ ਹੁਣ ਉਹ ਲੇਟ ਹੋ ਰਿਹਾ ਤੇ ਹੁਣ ਲੇਟ ਹੋ ਰਿਹਾ ਨਾ ਤੇ ਅਸੀਂ ਬਣਾ ਰਹੇ ਆ ਤੇ 8 ਸ਼ੀਟਾਂ ਬਣਾਉਣੀਆਂ ਸੀ ਟੋਟਲ, ਯਾਨੀ ਜਿਹੜੀਆਂ ਸਾਊਂਡ ਪ੍ਰੂਫ ਤੇ 4 ਬਣੀਆਂ ਨੇ ਨਾ ਤੇ ਉਹ ਹੁਣ ਉਹਨੇ ਸਵੇਰੇ 5 ਵਜੇ ਜਾਣਾ ਵੀ ਸੀ ਕਿਤੇ ਤੇ ਹੁਣ ਨਾ ਉਹ ਚੀਜ਼ਾਂ ਖਤਮ ਕਰਨਾ ਸ਼ੁਰੂ ਹੋ ਗਿਆ। ਆ ਲੱਕੜ ਥੋੜ ਜਾਣੀ ਆ ਮੈਂ ਕਿਹਾ ਨਹੀਂ ਥੋੜਦੀ ਤੂੰ ਲਾ ਓਏ ਗਿੱਲੂ ਵੀ ਥੋੜਾ ਹੀ ਰਹਿ ਗਿਆ ਵਾ ਇਹ ਸਵੇਰੇ ਮੈਂ ਲੈ ਮੈਂ ਕਿਹਾ ਨਹੀਂ ਮੈਂ ਹੁਣੇ ਮੰਗਾ ਲੈਣਾ ਵਾ ਨਹੀਂ ਦੁਕਾਨਾਂ ਬੰਦ ਹੋ ਜਾਣੀਆਂ। ਮੈਂ ਕਿਹਾ ਚੱਲ ਲੈ ਗਿਆ ਉਹਨੂੰ ਮੈਂ ਭੇਜਿਆ 2 ਕਿਲੋ ਗਿੱਲੂ ਲੈ 2 ਕਿਲੋ ਗਿੱਲੂ ਲੈ ਤੇ ਹੁਣ ਗਿੱਲੂ ਆ ਗਿਆ ਤੇ ਹੁਣ ਉਹਦੀ ਰੂਹ ਮਰ ਗਈ ਵੀ ਇਹ ਤੇ 8 ਦੀਆਂ 8 ਬਣਾਉਣੀਆਂ ਪੈਣੀਆਂ ਤੇ ਮੈਨੂੰ ਰਾਤ 1 ਵਜ ਜਾਣਾ ਤੇ ਸਵੇਰੇ ਮੈਂ 5 ਵਜੇ ਕਿੱਦਾਂ ਜਾਣਾ ਤੇ ਕਹਿ ਰਿਹਾ 2 ਨੰਬਰ ਲੈ ਆਂਦਾ ਹੀ ਗਿੱਲੂ 2 ਨੰਬਰ ਲੈ ਆ ਇਹਨਾਂ ਨਹੀਂ ਚੈਸਾ ਹੀ ਬਣਨੀ ਨਹੀਂ ਯਾਰ ਇੱਥੋਂ ਨਹੀਂ ਲੱਭਣਾ ਉਹ ਮੈਂ ਸਵੇਰੇ ਉੱਥੋਂ ਲੈ ਮੈਂ ਕਿਹਾ ਨਹੀਂ ਹੁਣੇ ਬਣਾਉਣੀ ਹੈ ਇਹ ਹੁਣੇ ਬਣਾਉਣੀ ਹੈ ਲਿਆ ਮੈਂ ਤੇਰੇ ਨਾਲ ਦੱਸ ਦੋ। ਅੱਛਾ ਥੋੜੀ ਜਿਹੀ ਨੁਕਸ ਕੱਢੀ ਜਾ ਰਿਹਾ ਆ ਇੱਕ ਤੇ ਕਹਿੰਦਾ ਬਾਰ-ਬਾਰ ਢਿੱਲੀ ਹੋਈ ਜਾ ਰਹੀ ਹੈ ਯਾਨੀ ਉਹਨੂੰ ਇਹ ਸੀ ਵੀ ਇਹ ਕਹਿਣ ਕਿ ਚੱਲ ਛੱਡ ਦੇ। ਮੈਂ ਕਿਹਾ ਨਾ ਬੇਟੇ ਸਵੇਰੇ ਅੱਛਾ ਲਰਾ ਐਵੇਂ ਆਹ ਲਰ ਨਹੀਂ ਸਹੀ ਆ ਵਿੰਗੀ ਆ ਕਹਿੰਦਾ ਸਾਰੀਆਂ ਲਾਈ ਜਾ ਰਿਹਾ ਕਿ ਕਹਿੰਦਾ ਵਿੰਗੀ ਹੈ। ਮੈਂ ਕਿਹਾ ਤੂੰ ਵਿੰਗੀ ਲਾ ਦੇ ਔਰ ਨਹੀਂ ਪੱਟੀ ਇਹ ਚ ਕਿੱਲ ਨਹੀਂ ਠੁਕਣੇ। ਮੈਂ ਕਿਹਾ ਤੂੰ ਲਾ ਤੂੰ ਵਿੰਗੀ ਲਾ ਤੂੰ ਖਰਾਬ ਕਰ। ਉਹ 16 ਲਰਾਂ ਨੇ ਹੈ 16 ਲਰਾਂ ਲੈ ਕੇ ਹੈ ਤੇ ਜਦੋਂ 8 ਲੱਗੀ ਨਾ ਤੇ ਬਾਕੀ 8 ਚ ਨੁਕਸ ਪਾਉਣ ਲੱਗ ਪਿਆ। ਮਾਮਾ ਜਿਹੜੀਆਂ ਪਹਿਲੇ 8 ਲਾਈਆਂ ਉਹ ਸਹੀ ਸੀ। ਕਿੱਲ ਨਿੱਕੇ ਨਾ ਖਿਲਾਰੇ ਕੋਈ ਕਿਧਰੇ ਕੋਈ ਕਿਧਰੇ ਆਖਦੇ ਜਾਣ ਕੇ ਕੀ ਕਰ ਰਿਹਾ ਹੁਣ ਡੱਬੀ ਚ ਕਿੱਲ ਨਾ ਕਿੱਲ ਕਰ ਤੇ ਸਿੱਟੀ ਜਾ ਰਿਹਾ ਐਨੂੰ ਤੇ 5ਵੀਂ ਕੀ ਸ਼ੀਟ ਤੇ ਕਹਿ ਰਿਹਾ ਉਹ ਕਿੱਲ ਵੀ ਮੁੱਕ ਗਏ ਆ। ਮੈਂ ਕਿਹਾ ਪੌਣਾ ਕਿਲੋ ਥੱਲੇ ਕਿੱਲ ਰਹੇ ਇਹਨੂੰ ਕੱਠ ਇਹਨੂੰ ਮੈਂ ਕਿਹਾ ਇਹ ਸਾਰੇ ਕਿੱਲ ਇਕੱਠੇ ਕਰ ਇਹਨੇ ਉਹਨਾਂ ਢੇਰ ਲਾ ਕੇ ਫਿਰ ਚੜਾਤਾ। ਇਹ ਕਹਿੰਦਾ ਲੈ ਆ ਹੁਣ ਗੰਦੇ ਕਿੱਲ ਲਾਉਣੇ ਫਿਰ ਭਾਈ ਉਹ ਕਿੱਲਾਂ ਦੇ ਅੱਗੇ ਡੱਕੀ ਜੀ ਲਾਦੇ ਉਹ ਮੋਗੀਆਂ ਭੈਣ ਕਹਿੰਦੇ ਉਹ ਨਹੀਂ ਉਹ ਮੰਗਾ ਲੈਣੇ ਕਹਿੰਦਾ ਨਹੀਂ ਲੱਭਣੀ 11 ਵਜੇ ਡੱਕੀਆਂ ਨਹੀਂ ਲੱਭਦੀਆਂ ਕਹਿੰਦਾ। ਅਸੀਂ ਭਾਈ ਲੱਭ ਲਿਆਂਦਾ ਅਸੀਂ ਵੀ ਜਿਹੜੀ ਦੁਕਾਨ ਸੀ ਨੁੱਕਰ ਵਾਲੀ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਤੂੰ ਜਾਣਾ ਨਹੀਂ ਹਰ ਸ਼ੈ ਤੂੰ ਇੱਥੇ ਰੱਖਣੀ ਅਸੀਂ ਭਾਈ ਲਿਆ ਕੇ ਦੇਣੀ ਤੇ ਅੱਗੋਂ ਇਹ ਨਹੀਂ ਕਹਿਣਾ ਜ਼ਿੰਦਾਬਾਦ ਕਹਿੰਦੇ ਸੀ ਕਿੱਥੋਂ ਨੇ ਇਹ ਕਿੱਥੋਂ ਲੱਭ ਗਈ ਤੈਨੂੰ ਇਹ ਕਿੱਥੋਂ। ਅੱਛਾ ਇਹਦਾ ਫੋਨ ਆਇਆ ਤਾਂ ਜੀ ਗਿੱਲੂ ਨਹੀਂ ਲੱਭ ਰਿਹਾ ਉਹ ਤੇ ਹਾਲੇ ਮਤਲਬ ਕਿ ਨਾ ਆਵਾਜ਼ ਥੋੜੀ ਬਾਹਰ ਆ ਰਹੀ ਤੇ ਕਹਿੰਦਾ ਹੈ ਓਏ ਇੱਥੋਂ ਨਹੀਂ ਲੱਭਣਾ। ਮੈਂ ਕਿਹਾ ਤੂੰ ਜਿੱਦਾਂ ਦਾ ਵੀ ਆ ਲੈ ਕੇ ਆ। ਉਹ ਦੂਜਾ ਕਹਿ ਰਹੇ ਸੀ PCI ਲਿਆਈ ਉਹ ਦੂਜਾ ਲੱਭਿਆ ਮੈਂ ਕਿਹਾ ਭੈਣ ਉਹ ਨਹੀਂ ਗਿੱਲੂ ਲੱਭ ਰਿਹਾ ਦੂਜਾ ਕਹਿੰਦਾ ਨਹੀਂ ਉਹ ਲੱਭਣਾ ਹੀ ਨਹੀਂਗਾ ਉਹ ਉੱਥੋਂ ਹੀ ਲੱਭਣਾ ਜਦੋਂ ਮੈਂ ਸਵੇਰੇ 5 ਵਜੇ ਤੋਂ ਕਰਵਾਉਣਾ। ਲੋ ਜੀ ਨਾਜ਼ਰੀਨ 2 ਗੱਲਾਂ ਠੀਕ ਹੈ ਜੀ। ਇੱਕ ਫਰਮਾਇਸ਼ ਸੀਗੀ ਛੋਟੀ ਜੀ। ਜੀ ਅਲੀ ਭਾਈ ਮੇਰੇ ਬਹੁਤ ਅੱਛੇ ਦੋਸਤ ਨੇ। ਕੌਣ? ਅਲੀ ਭਾਈ। ਉਹਨਾਂ ਦੀ ਫਰਮਾਇਸ਼ ਹੈ ਆ ਜ਼ਰਾ ਮੇਰੇ ਹਮਨਸ਼ੀਨ। ਮੈਨੂੰ ਨਹੀਂ ਆਉਂਦਾ ਯਾਰ ਮੈਂ ਲੋ ਮਾਫੀ ਦੇਵੇ ਤੋਬਾ ਉਹ ਕੀ ਹੋਇਆ ਨਹੀਂ ਆਉਂਦਾ ਉਹਨਾਂ ਨੂੰ ਮਤਲਬ ਰਫੀ ਸਾਹਿਬ ਦਾ ਗਾਣਾ ਨਹੀਂ ਆਉਂਦਾ ਯਾਰ ਆਉਂਦਾ ਵਾ ਲੇਕਿਨ ਉਹ ਤੁਸੀਂ ਕਹਿੰਦੇ ਹੋ ਆਉਂਦਾ ਨਹੀਂ ਕਾਹਦੇ ਤੁਸੀਂ ਫੈਨ ਹੋ ਉਸਤਾਦ ਜੀ ਨਹੀਂ ਇਹ ਕਾਹਦਾ ਸੁਣਾ ਦੇ ਹੁਣ ਉਸਤਾਦ ਕਿਹੜਾ ਆ ਜ਼ਰਾ ਮੇਰੇ ਹਮਨਸ਼ੀਨ ਸੁਣਿਆ ਨਹੀਂ ਤੁਸੀਂ ਗਾਣਾ ਰਫੀ ਸਾਹਿਬ ਦਾ ਗਾਣਾ ਆਇਆ ਹੀ ਨਹੀਂ। अपनी हस्ती से खुद मैं परेशान हूँ जिसकी मंजिल नहीं ऐसा इंसान हूँ मैं कहाँ का कहाँ से कहाँ आ गया हो गया क्या से क्या मैं भी हैरान हूँ आ जरा मेरे हमनशी थाम ले मुझे थाम ले। ਇਸ ਗਾਣੇ ਦੇ ਵਿੱਚ ਦਰਮਿਆਨ 'ਚ ਇੱਕ ਪੀਸ ਵੱਜਦਾ ਮਿਊਜ਼ਿਕ ਵਾਇਲਨ ਦਾ ਉਸ ਪੀਸ ਦੇ ਉੱਪਰ ਅਨੂ ਮਲਿਕ ਸਾਹਿਬ ਨੇ ਪੂਰੇ ਬੋਲ ਰੱਖ ਕੇ ਨਾ ਉਹ ਨਵੀਂ ਤਰਜ਼ ਬਣਾ ਲਈ ਹੈ। ਹੁਣ ਉਹ ਜਿਹੜਾ ਪੀਸ ਹੈ ਨਾ ਮੈਂ ਤੁਹਾਨੂੰ ਉਹ ਮੂੰਹ ਨਾਲ ਵਜਾ ਕੇ ਸੁਣਾਉਣਾ ਤੇ ਤੁਸੀਂ ਲੱਭਣਾ ਕਿ ਕਿਹੜਾ ਗਾਣਾ ਵਾ। ਉਹਨਾਂ ਨੇ ਇਸ ਪੀਸ ਜਿਹੜਾ ਕੰਪੋਜੀਸ਼ਨ ਵੱਜੀ ਨਾ ਪੀਸ ਦੀ ਉਹ ਪੀਸ ਲੈ ਕੇ ਉਹਦੇ ਉੱਪਰ ਸ਼ਾਇਰੀ ਲਿਖਵਾ ਕੇ ਤੇ ਉਹਦੀ ਲਹਿਦਾ ਕੰਪੋਜੀਸ਼ਨ ਬਣਾ ਲਈ। ਸਹੀ ਗੱਲ ਜਿਹੜਾ ਸਾਨੂੰ ਸਹੀ ਦੱਸੇਗਾ ਆ ਜ਼ਰਾ ਮੇਰੇ ਹਮਨਸ਼ੀ थाम ले
मुझे थाम ले आ जरा डररररम डरम डरा ला रा 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 ला रा 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 ला रा 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 रा। रात आती रही रात जाती रही मेरे गम का न लेकिन सवेरा हुआ। अपने अपने नसीबों की बातें हैं ये, जो मिला हमको उसका बहुत शुक्रिया। आ जरा मेरे हम नशी थाम ले मुझे थाम ले, जिंदगी से भाग कर आया हूँ मैं, मुझे थाम ले आ जरा रा 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 ला रा 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 ला रा 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 ला रा 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 रा। ਇਹਦੇ ਵਿੱਚ ਉਸਤਾਦ ਜੀ ਨੇ ਜਿਹੜਾ ਪੀਸ ਵਜਾਇਆ ਨਾ, ਜਿਹੜਾ ਬੁੱਝੇਗਾ ਉਹਨੂੰ 5 ਕਿਲੋ ਸ਼ੈਂਪੂ। ਕਿੰਨਾ ਉਸਤਾਦ ਜੀ 5 ਬੋਤਲਾਂ ਸ਼ੈਂਪੂ ਦੀਆਂ। ਉਹ ਬੱਸ ਕਰਦੇ, ਏਡਾ ਮਸ਼ਹੂਰ ਗਾਣਾ ਵਾ ਨਹੀਂ ਉਸਤਾਦ, ਇਹ 2.5-3 ਲੱਖ ਬੋਤਲ ਭੇਜਣੀ ਪੈ ਜਾਣੀ ਮੈਨੂੰ। ਹਟ ਜਾ ਸਾਡੀ ਖਾਤਰ ਦੱਸ ਕਿਹੜਾ ਗਾਣਾ। ਚੋਰੀ ਚੋਰੀ ਜਬ ਲੈ ਨਜ਼ਰੇ 5 ਕਿਲੋ ਸ਼ੈਂਪੂ ਤੇ 5 ਇੱਧਰ ਤੇ ਦਿਓ ਨਾ ਉਸਤਾਦ ਜੀ। ਲੈ ਲਾ ਲੈ ਲਾ। ਨਹੀਂ ਤੇ ਕੋਈ ਮੇਰੇ ਤੋਂ ਚੰਗਾ ਹੈ, ਮੇਰੇ ਤੋਂ ਚੰਗਾ ਹੈ। ਜੋ ਮੈਂ ਕਹਿ ਦਵਾਂ ਤੁਸੀਂ ਕਹਿ ਦਿਆ ਕਰੋ ਹਾਂ। ਔਲਾਦ ਦੀ ਖਾਤਰ ਇੰਨਾ ਕਰ ਲਈ ਤੁਹਾਨੂੰ ਉਸਤਾਦ ਜੀ। ਔਲਾਦ ਉਹ ਕਿਹੜੀ ਔਲਾਦ ਆ? ਹਲੇ ਪਿਓ ਦੇ ਚਿੱਟੜੀਆਂ ਤੇਰੇ ਆ ਗਏ, ਕਿਹੜੀ ਔਲਾਦ ਆ? ਇੱਕ ਹੋਰ ਗੱਲ ਨਾਜ਼ਰੀਨ, ਇੱਕ ਹੋਰ ਗੱਲ ਤੁਹਾਨੂੰ ਕਰਨੀ ਆ, ਇਹ ਤੁਸੀਂ ਪੱਲੇ ਬੰਨ ਲੈਣੀ ਗੱਲ। ਡਿਸਕਲੇਮਰ ਵੀ ਅਸੀਂ ਚਲਾਵਾਂਗੇ। ਮੈਂ ਬਾ ਆਵਾਜ਼ੋਂ ਬੁਲੰਦ ਵੀ ਕਹਿ ਦਿੰਨਾ, ਪੂਰੀ ਹੋਸ਼ੋ ਹਵਾਸ 'ਚ ਮੈਂ ਬਿਆਨ ਦੇ ਰਿਹਾ ਕਿ ਭਾਈਜਾਨ ਮੇਰੇ ਕੋਲ ਜਿੰਨੇ ਬੰਦੇ ਕੰਮ ਕਰਦੇ ਨੇ, ਦਾਨਿਸ਼ ਅਬਾਸ, ਫੈਸਲ ਫਰੀਦ, ਅਦਰਸ, ਜਿੰਨੇ ਵੀ, ਕੁਝ ਰੈਗੂਲਰ ਕਰਦੇ ਨੇ, ਕੁਝ ਫ੍ਰੀਲਾਂਸ ਆ ਕੇ ਕਰਦੇ ਨੇ, ਜਿੰਨੇ ਵੀ ਲੋਕ ਕਰਦੇ ਨੇ ਸਰ, ਇਹ ਬਾਹਰ ਜੋ ਮਰਜ਼ੀ ਕਰਨ, ਬਾਹਰ 19 ਕਰਨ, 21 ਕਰਨ, ਡਕੈਤੀਆਂ ਕਰਨ, ਨਮਾਜ਼ਾਂ ਪੜ੍ਹਨ, ਅੱਛੇ ਕੰਮ ਕਰਨ, ਬੁਰੇ ਕੰਮ ਕਰਨ, ਉਹਨਾਂ ਦੇ ਜ਼ਿੰਮੇਦਾਰ ਇਹ ਆਪ ਨੇ ਸਾਰੇ ਹੀ। ਜਿੰਨੇ ਵੀ ਇਸ ਚੈਨਲ ਦੇ ਉੱਪਰ ਕੋਈ ਫ੍ਰੀਲਾਂਸ ਆ ਕੇ ਕਰ ਰਿਹਾ, ਜਾਂ ਕੋਈ ਰੈਗੂਲਰ ਕਰ ਰਿਹਾ, ਜਾਂ ਕੋਈ ਸੈਲਰੀ ਬੇਸ ਤੇ ਕਰ ਰਿਹਾ, ਜਾਂ ਕੋਈ ਡੇਲੀ ਬੇਸ ਤੇ ਕਰ ਰਿਹਾ, ਕੋਈ ਵੀ, ਭਾਵੇਂ ਕੈਮਰਾਮੈਨ ਹੋਣ, ਭਾਵੇਂ ਲਾਈਟਮੈਨ ਹੋਣ, ਭਾਵੇਂ ਆਰਟਿਸਟ ਹੋਣ, ਮੈਂ ਤੁਹਾਨੂੰ ਅਲਾਨੀਆ ਕਹਿ ਰਿਹਾ, ਭਾਵੇਂ ਬਾਹਰ ਜਾ ਕੇ ਇਹ ਕੁਛ ਵੀ ਕਰਨ, ਵਾਧੇ ਘਾਟੇ, ਇਹ ਆਪਣੇ ਆਪ ਜ਼ਿੰਮੇਦਾਰ ਨੇ। ਕੋਲੋਂ ਫੇਲ ਕੇ ਜ਼ਿੰਮੇਦਾਰ ਇਹ ਆਪ ਨੇ। ਇਹਨਾਂ ਦੀ ਕਿਸੇ ਹਰਕਤਾਂ ਸਕਨਾਤ ਐ ਨਾ ਕਰੀ ਜੋ ਐ ਵੀ ਕਰੋਗਾ, ਇਹਨਾਂ ਦੀ ਕਿਸੇ ਹਰਕਤਾਂ ਸਕਨਾਤ ਦਾ ਮੈਂ ਜ਼ਿੰਮੇਦਾਰ ਨਹੀਂ ਹੈਗਾ। ਇਹ ਮੈਂ ਸੱਚੀ ਮੁੱਚੀ ਕਹਿ ਰਿਹਾ, ਇਹਨੂੰ ਮਜ਼ਾਕ ਨਹੀਂ ਸਮਝਣਾ। ਸਾਰੇ ਸੁਣ ਲਓ, ਠੀਕ ਆ ਜੀ? ਹਾਂ, ਤੇ ਤੂੰ ਮੋਬਾਈਲ ਲੈਣਾ ਸੀ ਮੈਨੂੰ ਕਹਿੰਦਾ। ਡਿਸਕਲੇਮਰ ਵੀ ਮੈਂ ਅੱਗੇ ਤੋਂ ਚਲਾ ਦਿਆ ਕਰਨਾ, ਠੀਕ ਹੈ ਜੀ? ਤੇ ਖਾਸ ਤੌਰ ਤੇ ਇੰਬਲੀ ਦਾ। ਬੰਦਾ ਹੀ ਬਹੁਤ ਸ਼ਰੀਫ। ਨਹੀਂ ਇੰਬਲੀ ਹੈ, ਬਹੁਤ ਨਾਈਸ ਬੰਦਾ। ਓਏ ਜਿਹੜੇ ਸ਼ਰੀਫ ਲੱਗਦੇ ਹੁੰਦੇ ਨਾ, ਉਹਨਾਂ ਉਹ ਬਹੁਤ ਖਤਰਨਾਕ ਹੁੰਦੇ ਨੇ, ਠੀਕ ਹੈ ਨਾ? ਆ ਇਹਨਾਂ ਨੂੰ ਸ਼ਕਲੋਂ ਚੋਰ ਲੱਗ ਰਿਹਾ ਲੇਕਿਨ ਹੈ ਨਹੀਂ। ਹਾਂ ਸਹੀ ਗੱਲ ਹੈ, ਸਹੀ ਗੱਲ। ਕੌਣ? ਉਸਤਾਦ ਜੀ ਨਾ ਕਰਿਆ ਕਰੋ ਉਸਤਾਦ ਜੀ, ਨਾ ਮੈਂ ਬੱਚਿਆਂ ਦਾ ਕਸਮ ਹੈਗਾ ਵਾ, ਨਾ ਕਰਿਆ ਕਰੋ। ਅੱਛਾ, ਉਹਨੂੰ ਸ਼ੌਕ ਤੇ ਵੇਖੋ, ਤੇ ਬੱਚਾ ਬਣਿਆ ਮੇਰਾ, ਮੇਰੀ ਔਲਾਦ ਬਣੀ ਆ। ਨਹੀਂ ਤੇ ਔਲਾਦ ਹੀ ਉਸਤਾਦ ਜੀ। ਕਿਹੜੀ ਔਲਾਦ? ਨਹੀਂ ਤੇ ਸ਼ਾਗਿਰਦ ਬਾਪ ਨਹੀਂ ਹੁੰਦਾ। ਓਏ ਸ਼ਾਗਿਰਦ ਪੁੱਤਰ ਹੁੰਦਾ ਹੈ, ਪੁੱਤਰ ਨਹੀਂ ਹੁੰਦਾ, ਉਸਤਾਦ ਬਾਪ ਹੁੰਦਾ ਹੈ। ਆਹੋ, ਕਿਹੜਾ ਪੁੱਤਰ ਆ? ਪਿਓ ਦਾ ਇੱਕ ਦੰਦ ਨਹੀਂ ਟੁੱਟਿਆ, ਤੇਰਾ ਨਵਾਂ ਬੀੜ ਹੁਣ ਲਵਾਇਆ ਵਾ। ਕਿਹੜਾ ਪੁੱਤਰ ਆ? ਪੁੱਤਰ ਵੇਖੋ, ਰਕਸ਼ੇ ਦੇ ਪਿੱਛੇ ਬਹਿਣ ਡਰਾਈਵਰ ਵੀ ਚੁੱਕਿਆ ਜਾਂਦਾ ਪੁੱਤਰ। ਉਹ ਕਹਿੰਦੇ ਹੁੰਦਾ ਓਏ ਅੱਗੇ ਆ ਯਾਰ। ਹਾਂ, ਦੁਆ ਕਰੀ ਜਾਂਦਾ, ਕਹਿੰਦਾ ਯਾ ਅੱਲਾ ਮੈਨੂੰ ਪੁੱਤਰ ਦੇ ਦੇ, ਯਾ ਅੱਲਾ ਮੈਨੂੰ ਪੁੱਤਰ ਦੇ ਦੇ। ਮੈਂ ਕਿਹਾ ਤੇਰੇ ਔਲਾਦ ਨਹੀਂ ਹੈ? ਕਹਿੰਦਾ ਨਹੀਂ, 11 ਨੇ 12 ਪੂਰੇ ਕਰਨੇ ਆ। ਨਹੀਂ, ਮੈਂ ਦੁਆ ਕਰੀ ਜਾ ਰਿਹਾ, ਯਾ ਅੱਲਾ ਮੈਨੂੰ ਨੇਕ ਔਲਾਦ ਦੇ ਦੇ, ਯਾ ਅੱਲਾ ਮੈਨੂੰ ਨੇਕ ਪੁੱਤਰ ਦੇ ਦੇ। ਮੈਂ ਕਿਹਾ ਕਿਉਂ ਪਹਿਲੇ ਨਹੀਂ? ਕਹਿੰਦਾ ਪਹਿਲੀ ਸਾਰੀ ਗੰਦੀ ਨਿਕਲ ਆਈ ਹੈ, ਯਾ ਅੱਲਾ ਨੇਕ ਔਲਾਦ ਦੇ। ਇਹ ਕਿਹੜਾ ਪੁੱਤਰ ਜਿਹੜਾ ਪਿਓ ਦਾ ਵੀ ਬਾਲਾ ਕੱਢ ਸਕਦਾ? ਇਹਦਾ ਪੁੱਤਰ ਮੇਰੇ ਨਾਲ ਖਲੋਤਾ ਹੋਵੇ, ਕਸਮੇ ਮੇਰਾ ਚਾਚੂ ਲੱਗਦਾ। ਉਹ ਹਾਲੇ ਤੱਕ ਮੇਰਾ ਪੁੱਤਰ ਬਣਿਆ ਆਪਣੀਆਂ ਨੂੰ ਢਿੱਡੋਂ। ਹਰ ਗੱਲ ਔਲਾਦ ਨਹੀਂ ਸਾਜੀ, ਉਹ ਬੱਸ ਕਰਦੇ ਔਲਾਦ। ਨਹੀਂ ਮੈਨੂੰ ਕਿਹੜਾ ਪੁੱਤਰ ਆ ਤੇਰਾ? ਪਿਓ ਤੈਨੂੰ ਭਾਜੀ ਕਰਕੇ ਬੁਲਾਉਂਦਾ। ਮੈਨੂੰ ਦੱਸ ਕਿਹੜਾ ਪੁੱਤਰ ਆ ਤੂੰ, ਮੈਨੂੰ ਦੱਸ ਯਾਰ। ਐ ਤੇ ਯਾਰ ਕੀ ਕਰਦਾ ਯਾਰ, ਬਜ਼ੁਰਗ ਬੰਦੇ ਮੈਨੂੰ ਅੰਕਲ ਕਹਿੰਦੇ ਦੇਖਿਆ ਆਪ। ਯਾਰ ਆ ਮੈਨੂੰ ਬੜਾ ਵੱਟ ਚੜਦਾ ਯਾਰ, ਮੈਨੂੰ ਅੰਕਲ ਕਹਿਣ ਡਿਆ। ਉਹ ਫਰੀਦ ਨੇ ਕੱਲ ਗੱਲ ਕਰਾਈ ਕਿਸੇ ਨਾਲ, ਉਹ ਵੀ ਅੰਕਲ ਕਹਿਣ ਡਏ ਨੇ ਯਾਰ। ਸਾਰੀ ਯਾਰ ਅੱਛਾ ਯਾਰ,
ਮਸਲਾ ਹੁੰਦਾ ਅੰਕਲ ਕਹਿਣ ਦਾ ਕੀ ਤਕਲੀਫ ਆ ਅੰਕਲ ਸਾਜੀ ਜਿਸ ਤਰ੍ਹਾਂ ਫੀਮੇਲ ਨੂੰ ਆਂਟੀ ਕਹਿ ਦਿਓ ਤਾਂ ਖਿਜ ਜਾਂਦੀ ਹੈ ਹਾਂਜੀ ਹਾਂਜੀ ਤੇ ਕਈ ਐਂਕਰ ਮੈਂ ਦੇਖਿਆ ਉਹ ਆਮ ਜਿਹੜੇ ਐਂਕਰ ਰੋਡ ਸ਼ੋਅ ਕਰਦੇ ਨਾ ਉਹ ਮੈਂ 1-2 ਵਾਰੀ ਵੇਖਿਆ ਉਹ ਅਗਰ ਉਹ ਕਹਿੰਦਾ ਨਾ ਅੰਕਲ ਜੀ ਇੱਕ ਸਵਾਲ ਅੰਕਲ ਕਿਹਨੂੰ ਕਿਹਾ ਜੀ ਅੰਕਲ ਕੌਣ ਹਾਂ ਓਏ ਆ ਮੈਨੂੰ ਜਿਵੇਂ ਹਲੇ ਸਕੂਲ ਦੇ ਬੱਚੇ ਪ੍ਰੀਤ ਕੈਸੇ ਹੋ ਤੇ ਉਹ ਇਦਾਂ ਹੀ ਲੱਗਦਾ ਜਿਵੇਂ ਆਪਣਾ ਜਿਹਾ ਹੀ ਆ। ਮੈਂ ਇੱਕ ਜਗ੍ਹਾ ਤੇ ਸ਼ੋਅ ਕਰ ਰਿਹਾ ਤੇ ਮੈਂ ਮਤਲਬ ਉਹ ਚਿੱਟੇ ਵਾਲ ਬੱਚੇ ਉਹਦੇ ਬੁੱਢੀ ਮੈਂ ਕਿਹਾ ਅੰਕਲ ਜੀ ਕਹਿੰਦਾ ਯਾਰ ਤੂੰ ਮੇਰੇ ਨਾਲੋਂ ਵੱਡਾ ਮੈਨੂੰ ਅੰਕਲ ਕਹੀ ਜਾਂਦਾ ਮੈਂ ਕਿਹਾ ਬੇਟਾ ਛੋਟੇ ਉਰਿਆ ਉੱਥੇ ਹੀ ਓਏ ਨਿੱਕੇ ਮੈਂ ਕਿਹਾ ਉਰਿਆ ਹੁਣ ਠੀਕ ਆ ਮੈਂ ਕਿਹਾ ਖੁਸ਼ ਹੋ ਜਾ ਮੈਂ ਕਿਹਾ ਤੂੰ ਛੋਟਾ ਬੱਚਾ ਬਣ ਕੇ ਖੁਸ਼ ਹੋ ਜਾ ਨਹੀਂ ਲੜਾਈ ਕਿਉਂ ਨਹੀਂ ਜਦੋਂ ਉਹਨੇ ਕਹਿ ਦਿੱਤਾ ਮੈਨੂੰ ਅੱਛਾ ਮੈਂ ਉਹਨਾਂ ਮੋਟਰਵੇ ਤੇ ਜਾ ਰਿਹਾ ਤੇ ਰਾਵੀ ਇੰਟਰਚੇਂਜ ਤੇ ਯਾਨੀ ਜਿਹੜਾ ਆਪਾਂ ਇੱਧਰ ਨੂੰ ਜਾਈਦਾ ਨਾ ਜਦੋਂ ਮੋਟਰਵੇ ਉਤਰੀਦਾ ਨਾ ਲੋਰੋਂ ਤੇ ਇੱਕ ਸੱਜੇ ਹੱਥ ਠੋਕਰਾਂ ਚਲੀ ਜਾਂਦੀ ਤੇ ਇੱਕ ਖੱਬੇ ਹੱਥ ਤੁਸੀਂ ਸਗੀਆਂ ਪੁੱਲ ਨਹੀਂ ਸੱਗੀਆਂ ਨਹੀਂ ਓਏ ਉਹ ਸ਼ੇਖਪੁਰੇ ਠੋਕਰ ਵਾਲ ਸਿੱਧੇ ਉਹ ਇਛਰੇ ਵਾਲੀ ਸਾਈਡ ਕੋਈ ਇਛਰਾ ਨਹੀਂ ਓਏ ਉਹ ਮਜ਼ੰਗ ਚੁੰਗੀ ਠੋਕਰ ਨੂੰ ਇੱਕ ਰਸਤਾ ਚਲਾ ਜਾਂਦਾ ਵਾ ਇੱਕ ਠੋਕਰ ਨੂੰ ਸੱਜੇ ਹੱਥ ਚਲਾ ਜਾਂਦਾ ਵਾ ਇੱਕ ਛਦੜੇ ਯਾਰ ਖੱਬੇ ਹੱਥ ਯਤੀਮਖਾਨਾ ਚੌਕ ਵੱਲ ਜਾਂਦਾ ਵਾ ਠੀਕ ਆ ਜੀ ਉੱਥੇ ਯਤੀਮਖਾਨਾ ਚੌਕ ਯਾਨੀ ਜਦੋਂ ਮੋਟਰਵੇ ਤੋਂ ਉਤਰ ਕੇ ਤੁਸੀਂ ਇੰਜ ਖੱਬੇ ਹੱਥ ਹੁੰਦੇ ਨਾ ਤੇ ਅੱਗੇ ਇੱਕ ਨਾਕਾ ਵਾ ਉੱਥੇ ਰਾਤ ਨੂੰ ਨਾ 2 ਦਾ ਟਾਈਮ ਤੇ ਕੱਲਾ ਮੈਂ ਗੱਡੀ 'ਚ ਤੇ ਮੈਂ ਉਹਨੇ ਗੱਡੀ ਰੋਕੀ ਤੇ ਹੁਣ ਉਹਨੇ ਮੈਨੂੰ ਪਛਾਣ ਲਿਆ ਤੇ ਪਛਾਣ ਕੇ ਨਾ ਮੇਰੇ ਨਾਲ ਕਾਮੇਡੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਸ਼ੀਸ਼ਾ ਥੱਲੇ ਕੀਤਾ ਕਹਿੰਦਾ ਅੰਕਲ ਜੀ ਕਿੱਥੇ ਜਾ ਰਹੇ ਹੋ ਯਾਨੀ ਮੇਰੀ ਉਮਰ ਦਾ ਹੀ ਸੀ ਕਹਿੰਦਾ ਅੰਕਲ ਜੀ ਕਿੱਥੇ ਜਾ ਰਹੇ ਹੋ ਮੈਂ ਕਿਹਾ ਬੇਟਾ ਲਾਹੌਰ ਜਾ ਰਿਹਾ ਆ ਗਿਆ ਬਲਕਿ ਲਾਹੌਰ ਤੇ ਕਹਿੰਦਾ ਅੱਛਾ ਅੰਕਲ ਜੀ ਕਿੱਥੋਂ ਆਏ ਹੋ ਅੰਕਲ ਜੀ ਇਹਨੇ 3 ਵਾਰੀ ਅੰਕਲ ਕਿਹਾ ਨਾ ਜਦੋਂ ਮੈਂ ਕਿਹਾ ਯਾਰ ਅੰਕਲ ਕਿਹਨੂੰ ਕਹਿੰਦੇ ਆ ਚਾਚੂ ਨੂੰ ਜ਼ਿਆਦਾਤਰ ਕਹਿੰਦਾ ਮੈਂ ਕਿਹਾ ਪਾਣੀ ਲੈ ਕੇ ਆ ਮੈਨੂੰ ਪਿਆਸ ਲੱਗੀ ਉੱਥੇ ਹੀ ਮੈਂ ਕਿਹਾ ਮੇਰਾ ਪੁੱਤ ਪਾਣੀ ਫੜ ਕੇ ਲਿਆ ਤੇ ਹੁਣ ਉੱਥੇ ਹੀ ਖੜਾ ਤੇ ਚੰਗੀ ਭਲੀ ਉਹਨੇ ਵਰਦੀ ਪਾਈ ਮੈਂ ਕਿਹਾ ਬੇਟਾ ਪਾਣੀ ਲੈ ਕੇ ਆ ਅੰਕਲ ਪਾਣੀ ਦਾ ਕਹਿ ਰਹੇ ਤੈਨੂੰ ਤੇਰੇ ਵੱਡਿਆਂ ਨੇ ਅੰਕਲ ਦੀ ਤਮੀਜ਼ ਨਹੀਂ ਸਿਖਾਈ ਸਹੀ ਤੈਨੂੰ ਦੱਸਿਆ ਤੇਰੇ ਵੱਡਿਆਂ ਨੇ ਕਿ ਅੰਕਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਿਆਸ ਲੱਗੀ ਆ ਪਾਣੀ ਲੈ ਕੇ ਆ ਗੱਲ ਮੰਨੀ ਦੀ ਕਹਿੰਦਾ ਅੰਕਲ ਜੀ ਗੱਡੀ ਸਾਈਡ ਤੇ ਕਰ ਲਓ ਮੈਂ ਕਿਹਾ ਨਹੀਂ ਗੱਡੀ ਇੱਥੇ ਰਹਿਣੀ ਪਾਣੀ ਲੈ ਕੇ ਆ ਮੈਨੂੰ ਪਿਆਸ ਲੱਗੀ ਮੇਰੀਆਂ ਲੱਤਾਂ ਹੀ ਨਹੀਂ ਕੰਮ ਕਰ ਰਹੀਆਂ ਕਹਿੰਦਾ ਜਾਨੀ ਭਾਈ ਜਾਣਦੇ ਆਹੋ ਵੀ ਤੂੰ ਵੱਡਾ ਅੰਕਲ ਤੇ ਨਹੀਂ ਤੂੰ ਕਿਹੜਾ ਪੁੱਤਰ ਆ ਉਹ ਬੱਸ ਕਰ ਜਾ ਯਾਰ ਕੀ ਹੋ ਗਿਆ ਹੁਣ ਯਾਰ ਉਹ ਜਿਹੜਾ ਕਹਿੰਦਾ ਨਹੀਂ ਉਹ ਕਿਸੇ ਦੇ ਪੁੱਤਰਾ ਓਏ ਨਹੀਂ ਮੈਂ ਨਾ ਨਹੀਂ ਕਿਹੜਾ ਪੁੱਤਰ ਆ ਵੀ ਪਿਓ ਤੇਰੇ ਤੋਂ ਰਾਤ ਲੇਟ ਆਉਣ ਤੋਂ ਡਰਦਾ ਵਾ ਦੱਸ ਕਿਹੜਾ ਪੁੱਤਰ ਕਸਮੇ ਕਿਹੜਾ ਪੁੱਤਰਾ ਤੇਰੇ ਪਿਓ ਫੋਨ ਕਰਕੇ ਕਹਿੰਦਾ ਫੈਸਲ ਜੇ ਟਾਈਮ ਹੈਗਾ ਥੋੜਾ ਜਿਹਾ ਆ ਜਾ ਸ਼ੋਅ ਕਰ ਲਈਏ ਯਾਰ ਜੇ ਨਹੀਂ ਤੇ ਕੋਈ ਗੱਲ ਦੱਸ ਕਿਹੜਾ ਪੁੱਤਰਾ ਜਿਹੜਾ ਕਹਿੰਦਾ ਨਾ ਕਰਿਆ ਕਰੋ ਸਾਜ ਜੀ ਕਿਹੜਾ ਪੁੱਤਰਾ ਜਿਹੜਾ ਏਡੀ ਲਾਊਡ ਆਵਾਜ਼ ਚ ਗੱਲ ਕਰਦਾ ਆਹੋ ਪੁੱਤਰ ਦੇਖ ਲਓ ਦੋਵੇਂ ਬੂਹੇ ਖੋਲ ਕੇ ਬਾਹਰ ਨਿਕਲਦਾ ਵਾ ਕੱਲਾ ਖੋਲ ਕੇ ਨਿਕਲੇ ਤੇ ਉਹ ਬੂਆ ਕਿੱਥੇ ਆ ਇਹਦਾ ਪਲਾਟ ਇਹਨੇ ਲੱਲਿਆ ਇੱਕ ਨਾਜ਼ਰੀਨ ਮੈਂ ਤੁਹਾਨੂੰ ਹੁਣ ਸੱਚੀ ਗੱਲ ਦੱਸਾਂ ਇਹਨੇ ਪਲਾਟ ਲੱਲਿਆ ਇੱਕ ਉਹ ਇੰਨਾ ਨੀਵਾਂ ਸੜਕ ਨਾਲੋਂ ਕਿ ਉਹਦੀ ਜ਼ਮੀਨ ਹੈ ਹੀ ਨਹੀਂ ਜਿਹੜਾ ਅਸੀਂ ਬੋਰ ਨਹੀਂ ਕੱਢੀ ਤਾਂ ਉਹ ਪਾਣੀ ਸਿੱਧਾ ਨਜ਼ਰ ਆ ਰਿਹਾ ਉੱਥੋਂ ਇੰਨਾ ਡੂੰਘਾ ਤੇ ਭਰਤੀ ਨਹੀਂ ਪਵਾਈ ਤੇ ਭਰਤੀ ਜਿੰਨੀ ਪਾਈ ਜਾ ਰਹੀ ਉਹ ਥੱਲੇ ਪਾਣੀ ਆ ਉਹਦੇ ਚ ਜਾਈ ਜਾ ਰਹੀ ਆ ਫਿਰ ਇਹਨੇ ਭਰਤੀ ਪਵਾਈ ਆ ਮੈਨੂੰ ਭਰਤੀ ਪਰਾ ਦੇ ਮੈਂ ਨੱਚਾਂ ਸਾਰੀ ਰਾਤ ਇਹਨੇ ਇਸ ਕਿਸਮ ਦੀ ਭਰਤੀ ਪਵਾਈ ਬਈ ਪਲਾਟ ਦੇ ਅੰਦਰ 10 ਲੱਖ ਦਾ ਪਲਾਟ ਲਿਆ ਵਾ 9 ਲੱਖ ਦੀ ਮਿੱਟੀ ਪੈ ਗਈ ਹੁਣ ਮਿੱਟੀ ਵਾਲਾ ਕਹਿੰਦਾ ਜੀ 9 ਲੱਖ ਦਿਓ ਕਹਿੰਦਾ ਮੇਰੇ ਕੋਲ ਤਾਂ ਨਹੀਂ ਹੈਗਾ ਤੇ 11 ਲੱਖ ਦਾ ਉਹ ਟੋਟਲ ਮਿੱਟੀ ਪਲਾਟ ਵੇਚ ਕੇ 9 ਨੂੰ ਦੇ ਕੇ 2 ਲੱਖ ਦੀ ਮੋਟਰਸਾਈਕਲ ਲੈ ਲਈ ਮਿੱਟੀ ਪਵਾ ਕੇ ਮਿੱਟੀ ਲੈ ਕੇ ਵੀ ਤੁਸੀਂ ਦਿੱਤਾ ਸੀਗਾ ਮਿੱਟੀ ਹੋ ਗਿਆ ਕਸਮੇ ਇੰਨਾ ਨੀਵਾ ਇੰਨਾ ਮਸ਼ਹੂਰ ਹੋ ਗਿਆ ਫੈਸਲਾਬਾਦ ਚ ਕੋਈ ਮਿੱਟੀ ਵਾਲੀ ਟਰਾਲੀ ਜਾ ਰਹੀ ਲੋਕੀ ਕਿਤੇ ਫੈਸਲਾ ਜਾ ਰਹੇ ਆ ਨਾ ਇੰਨੀ ਮਿੱਟੀ ਪੈ ਗਈ ਇੰਨਾ ਨੀਵਾ ਲੋਕੀ ਪੁੱਛਦੇ ਨਾ ਹਾਂ ਮਾਸ਼ਾਅੱਲਾ ਘਰ ਠੀਕ ਬਣ ਗਿਆ ਲੋਕੀ ਪੁੱਛਦੇ ਹਾਂ ਕਿੰਨਾ ਕੁ ਉੱਚਾ ਹੋ ਗਿਆ ਕਹਿੰਦਾ ਬਸ ਭਾਜੀ 15 ਕੁ ਫੁੱਟ ਰਹਿ 60 ਫੁੱਟ ਤੇ ਬੋਰ ਹੁੰਦਾ ਵਾ ਯਾਰ ਇਹ ਤੇ ਟਰਾਲੀ ਕਿੱਦਾਂ ਪੈਂਦੀ ਭਲਾ ਸਿੱਧੀ ਟਰਾਲੀ ਵਿੱਚ ਸਿੱਟ ਦਿੰਦੇ ਟਰੈਕਟਰ ਸਮੇਤ ਮਿੱਟੀ ਨਹੀਂ ਪਾਉਂਦੇ ਟਰਾਲੀ ਨੂੰ ਸੁੱਟ ਦਿੰਦੇ ਟਰਾਲੀ ਡਰਾਈਵਰ ਪਰੇ ਕਰਕੇ ਨਾ ਉਹ ਰੇਸ ਵਾਲੀ ਜਗ੍ਹਾ ਤੇ ਇੱਟ ਰੱਖ ਕੇ ਤੇ ਕਹਿੰਦਾ ਯਾ ਅੱਲਾ ਖੈਰ ਵਿੱਚੇ ਹੀ ਟਰਾਲੀ ਵਿੱਚੇ ਹੀ ਪਿਛਲੀ ਟਰਾਲੀ ਵਿੱਚੇ ਹੀ ਟਰੈਕਟਰ ਵਿੱਚ ਠੱਪ ਦੂਜੀ ਟਰਾਲੀ ਉਹਦੇ ਉੱਤੇ ਠੱਪ ਤੀਜੀ ਟਰਾਲੀ ਉਹਦੇ ਉੱਤੇ ਇੰਜ ਪੂਰਾ ਕਰ ਰਿਹਾ ਕੱਲੀ ਮਿੱਟੀ ਨਾਲ ਤਾਂ ਨਹੀਂ ਪੂਰਾ ਹੁੰਦਾ ਐਕਸੀਵੇਟਰ ਵਾਲੀ ਟਰਾਲੀ ਹੁੰਦੀ ਹੈ ਐਕਸੀਵੇਟਰ ਜੀ ਬੱਸ ਕਰਿਆ ਕਰੋ ਤੁਸੀਂ ਬੱਸ ਕਰਿਆ ਕਰੋ ਐਡਾ ਤੁਸੀਂ ਯਾਨੀ ਕਿ ਆਪਣੇ ਐਡਾ ਡੂੰਗਾ ਘਰ ਉੱਥੇ ਬੁਰਜ ਖਲੀਫਾ ਲਵਾਇਆ ਜ਼ਮੀਨ ਨਾਲੋਂ ਇੰਚ ਕੁੱਚਾ ਐਡਾ ਡੂੰਗਾ ਘਰ ਮਿਸਤਰੀ ਨੂੰ ਕਹਿੰਦਾ ਮੇਰੇ ਘਰ ਦੇ ਵਿੱਚ ਨਾ ਮਤਲਬ ਛੱਤ ਜਿਹੜੀ ਨਾ ਉਹ ਇੰਨੀ ਉੱਚੀ ਰੱਖਣੀ ਕਿ ਵੀ ਮੈਂ ਪਤੰਗਬਾਜ਼ੀ ਸਾਰੀ ਕਰ ਲਵਾਂ ਮਿਸਤਰੀ ਪਾਗਲ ਹੋ ਗਿਆ ਬਾਲੇ ਪਾ ਛੱਤ ਤੇ ਫੇਰ ਭਾਜੀ ਪਤਾ ਲੱਗਾ ਵੀ ਇੰਜ ਕਰਕੇ ਇਹਦੀ ਪਤੰਗਬਾਜ਼ੀ ਮੁੰਡਿਆਂ ਦੀ ਬਾਹਰ ਲੋਕੀ ਵੇਖ ਰਹੇ ਉਹ ਫੈਸਲ ਦਾ ਮੁੰਡਾ ਗੁੱਡੀ ਉਡਾ ਰਿਹਾ ਓਹ ਇੰਨਾ ਨੀਵਾ ਮਕਾਨ ਆ ਇਹਨਾਂ ਦੇ ਰਿਸ਼ਤੇਦਾਰ ਪੈਰਾਸ਼ੂਟ ਪਾ ਕੇ ਇਹਨਾਂ ਦੇ ਵਿਹੜੇ ਚ
ਪ੍ਰਾਹੁਣੇ ਆ ਗਏ ਯਾਰ। ਥਾਣੇ ਦੇ ਵਿੱਚ ਕੋਈ ਬੰਦਾ ਡਕੈਤੀ ਕਰ ਲਵੇ, ਕੋਈ ਮੁਲਜ਼ਮ ਇਸ਼ਤਿਹਾਰੀ ਜਿਹੜਾ ਨਹੀਂ ਲੱਭ ਰਿਹਾ, ਉਹਨਾਂ ਨੂੰ ਪਤਾ ਹੁੰਦਾ ਫੈਸਲ ਦੇ ਪਲਾਟ 'ਚ ਦੇਖੋ ਉੱਥੇ ਹੋਣਾ। ਉਸ ਤੋਂ ਜ਼ਿਆਦਾ ਸੇਫ ਜਗ੍ਹਾ ਹੀ ਕੋਈ ਨਹੀਂ ਲੁਕਣ ਵਾਲੀ। ਟੀਮਾਂ ਥੱਲੇ ਉਤਰ ਰਹੀਆਂ ਹੁੰਦੀਆਂ ਨੇ ਮੁਲਜ਼ਮ ਇੰਨਾ ਫੜਨ ਲਈ। ਨੀਵਾ ਪਲਾਟ ਆ, ਬੋਨੇ ਸਟੇ ਲਿਆਏ, ਕਹਿੰਦੇ ਸਾਡੀ ਜਗ੍ਹਾ ਤੇ ਬਣਾ ਲਿਆ। ਇੰਨਾ ਨੀਵਾਂ ਮਕਾਨ ਆ, ਬਾਕੀ ਵਾਮ ਤੋਂ 12 ਮਿੰਟ ਬਾਅਦ ਇਹਨੂੰ ਪਤਾ ਚੱਲਦਾ ਬਾਰਿਸ਼ ਹੋਣ ਲੱਗ ਪਈ। ਆਹੋ ਸਹੀ ਗੱਲ। ਇਹਦੇ ਘਰ ਸੂਰਜ ਜਿਹੜਾ ਨਾ ਮਤਲਬ 11:30-12 ਵਜੇ ਉਹਦੀ ਪਹਿਲੀ ਕਿਰਨ ਪੈਂਦੀ, ਇੰਨਾ ਉਹ ਸਫ਼ਰ ਕਰਦਾ। ਉਤਲਿਆਂ ਦੇ ਬਿਲਕੁਲ ਪਹਿਲੇ ਹੀ ਪੜ ਜਾਂਦੀ ਹੈ। ਦੱਸ ਇਹਨਾਂ ਦੇ ਮਹੱਲੇ ਐਲਾਨ ਹੋਇਆ ਬੱਚੇ ਗਵਾਚੇ ਦਾ, ਤੇ ਕਹਿੰਦਾ ਕਿਸੇ ਦਾ ਬੱਚਾ ਗਵਾਚ ਗਿਆ। ਇਹਦੀ ਬੁੱਢੀ ਕਹਿੰਦੀ ਉਹ ਕੱਲ ਦਾ ਐਲਾਨ ਆ, ਅੱਜ ਤੇ ਲੱਭ ਗਿਆ। ਇੱਕ ਦਿਨ ਬਾਅਦ ਐਲਾਨ ਸੁਣਿਆ। ਨਹੀਂ ਤੇ ਇੱਕ ਬੰਦਾ ਆ ਕੇ ਫੈਸਲ ਭਾਈ ਨੂੰ ਕਹਿੰਦਾ ਯਾਰ ਤੁਹਾਡਾ ਮਕਾਨ ਨੀਵਾਂ ਵਾ, ਅਸੀਂ ਆਲੇ ਦੁਆਲੇ ਮੋਟਰਸਾਈਕਲ ਚਲਾ ਲਿਆ ਅੰਦਰ ਮੌਤ ਦਾ ਖੂਟ ਹੈ। ਅੱਛਾ, ਮਿਸਤਰੀ ਨੂੰ ਇਦਾਂ ਸਮਝਾ ਰਿਹਾ, ਇੱਧਰ ਵਾਸ਼ਰੂਮ, ਇੱਧਰ ਤੁਸੀਂ ਇੱਕ ਡਾਈਨਿੰਗ ਟੇਬਲ ਬਣਾਉਣਾ, ਡਾਈਨਿੰਗ ਰੂਮ, ਇੱਧਰ ਤੁਸੀਂ ਕਿਚਨ, ਇੱਧਰ ਮੇਰੇ ਬੱਚੇ ਦਾ, ਏਦਾਂ ਸਮਝਾ ਰਿਹਾ। ਤੂੰ ਕਹਿੰਦਾ ਭਾਈ ਮੈਂ ਥੱਲੇ ਪਹੁੰਚਾਂਗਾ ਤੇ ਫਿਰ ਹੀ ਦੇਖਾਂਗਾ ਵੀ ਕੀ ਹਿਸਾਬ ਆ। ਤੂੰ ਉੱਤੇ ਖਲੋ ਤਾਂ ਮੈਨੂੰ ਕਹੀ ਜਾ ਰਿਹਾ। ਵਾਹਦਕਾਰ ਆ ਸਾਰੀ ਦੁਨੀਆ ਦੇ ਮਿਸਤਰੀ ਥੱਲੇ ਐ ਜਿੱਟਾਂ ਸਿੱਟਦੇ, ਇਹਦੇ ਘਰ 'ਚ ਮਿਸਤਰੀ ਉੱਤੋਂ ਸਿੱਟਦਾ। ਉੱਤੋਂ ਅੱਛਾ, ਥੱਲੇ ਮਿਸਤਰੀ ਫੋਨ ਕਰਦਾ ਉਤਲੇ ਮਜ਼ਦੂਰ ਨੂੰ, ਇੱਟ ਸਿੱਟੀ ਆ। ਉਹ ਕਹਿੰਦਾ ਭਾਜੀ 5 ਮਿੰਟ ਹੋ ਗਏ ਸਿੱਟੀ ਨੂੰ, ਥੋੜੀ ਦੇਰ ਤੱਕ ਵੱਜ ਜਾਂਦੀ ਤੁਹਾਡੇ। ਇੰਨਾ ਡੂੰਘਾ ਘਰ। ਇਹਨੇ ਉਸਤਾਦ ਜੀ ਆਪਣੀ ਵਾਸ਼ਰੂਮ ਬਣਾਉਣ ਲਈ ਥੋੜਾ ਜਿਹਾ ਖੋਦਿਆ, ਜਗ੍ਹਾ ਖੋਦੀ ਆ, ਥੱਲੋਂ ਹੋਰ ਹੀ ਕੋਈ ਮਖਲੂਕ ਨਿਕਲ ਆਈ। ਤੋਂ ਕਿਤੇ ਸੈਟੇਲਾਈਟ 'ਚੋਂ ਨਜ਼ਰ ਪਈ ਗੂਗਲ ਵਾਲਿਆਂ ਦੀ, ਉਹ ਕਹਿੰਦੇ ਉਹ ਬਲੈਕ ਹੋਲ। ਇਹਨਾਂ ਦਾ ਐਡਾ ਉੱਚਾ ਘਰ ਆ। ਇਹਦੇ ਵਾਲ ਸਭ ਕਲੀਨ ਸ਼ੇਵ, ਸਭ ਤੋਂ ਉਤਲੇ ਚਬਾਰੇ ਤੇ ਬੈਠੇ, ਐਡਾ ਉੱਚਾ ਘਰ ਆ। ਥੱਲੇੋਂ ਬੈਲ ਹੋਈ ਆ, ਜਦੋਂ ਥੱਲੇ ਆਏ ਰੀੜੀ ਦਾੜੀ ਉਹਨਾਂ ਦੀ। ਉਸਤਾਦ ਜੀ ਫਰਵਰੀ, ਐਡਾ ਉੱਚਾ ਘਰ, ਐਡਾ ਉੱਚਾ ਇਹਦਾ ਘਰ ਯਾਰ। ਫਰਵਰੀ, ਮਾਰਚ, ਅਪ੍ਰੈਲ, ਇਹ 3 ਮਹੀਨਿਆਂ ਦੇ ਵਿੱਚ ਫੈਸਲਾਬਾਦ ਦਾ ਸਭ ਤੋਂ ਟੌਪ ਤੇ ਘਰ ਮੇਰਾ ਹੋਏਗਾ। ਅੱਛਾ ਜੀ। ਸਭ ਤੋਂ ਅੱਛੀ ਲਗਜ਼ਰੀ ਗੱਡੀ ਮੇਰੀ ਹੋਏਗੀ। ਸਾਰੇ ਭਰਾਵਾਂ ਦੇ ਗੁਰਦਿਆਂ ਦਾ ਸੌਦਾ ਹੋ ਗਿਆ, ਬਸ ਆ ਹੀ ਰਿਹਾ ਸਭ। ਇਹਦਾ ਐਡਾ ਉੱਚਾ ਘਰ ਆ, ਐਡਾ ਉੱਚਾ ਘਰ ਆ। ਓਏ ਉੱਤੋਂ ਕਿਤੇ ਬੈਲ ਹੋਈ, ਇਹਨੇ ਫੋਨ ਕੀਤਾ, ਉਹਨੇ ਕਿਹਾ ਜੀ ਮੈਂ ਦੁੱਧ ਵਾਲਾ। ਇਹਨੇ ਕਿਹਾ ਕੀ ਰੇਟ ਦੁੱਧ ਦੇ ਰਿਹਾ? ਉਹਨੇ ਕਿਹਾ ਜੀ ਮੈਂ 100 ਰੁਪਏ ਕਿਲੋ। ਇਹਨੇ ਕਿਹਾ ਠੀਕ ਆ 2 ਕਿਲੋ ਪਾ ਦੇ, ਮੈਂ ਆ ਰਿਹਾ। ਇਹ ਥੱਲੇ ਆਇਆ, ਉਹਨੇ ਕਿਹਾ 400 ਰੁਪਏ ਦੇ ਦਿਓ। ਉਹਨੇ ਕਿਹਾ ਕਾਹਦਾ? ਤੂੰ ਤਾਂ ਕਿਹਾ 100। ਉਹਨੇ ਕਿਹਾ ਉਹ ਤਾਂ ਪਿਛਲੇ ਸਾਲ ਦੀ ਗੱਲ। ਡੋਲ ਲੈ ਕੇ ਸਾਲ 'ਚ ਥੱਲੇ ਆਇਆ। ਐਡਾ ਵੱਡਾ ਇਹਦਾ ਘਰ, ਐਡਾ ਉੱਚਾ ਘਰ। ਇੱਕ ਵਾਰੀ ਇਹਨੇ ਉੱਤਰ ਆਪਣੀ ਬਿਲਡਿੰਗ ਤੋਂ ਨਾ ਅੰਡਾ ਸੁੱਟਿਆ, ਉਹ ਰਾਹ ਦੇ ਵਿੱਚ ਅੰਡਾ ਖੁੱਲ ਕੇ ਚੂਚਾ ਬਣ ਕੇ ਥੱਲੇ, ਵੱਡੀ ਮੁਰਗੀ ਬਣ ਕੇ ਥੱਲੇ ਤੱਕ ਇੰਜ ਜਾ ਰਹੀ। ਧੁੱਪ ਦੀ ਗਰਮੀ। ਐਡਾ ਉੱਚਾ ਘਰ ਆ, ਆਪਣੀ ਛੱਤ ਤੇ ਬਹਿ ਕੇ ਉਧਰੋਂ K2 ਦੇ ਪਹਾੜ ਤੇ ਲੰਮੇ ਪੈ ਕੇ ਟੈਂਟ ਲਾ ਦਿੰਦੇ। ਐਡਾ ਉੱਚਾ ਇਹਦਾ ਘਰ ਆ ਦਾਨਸ਼ ਦਾ। ਕੋਠੇ ਤੇ ਖਲੋਤੇ ਨਾ, ਸੂਰਜ ਵੇਖਣਾ ਹੋਵੇ ਤੇ ਇੰਜ ਵੇਖਦੇ, ਯਾਰ ਅੱਜ ਸੂਰਜ ਨਹੀਂ ਨਿਕਲਿਆ ਥੱਲੇ। ਥੱਲੇ ਅੱਜ ਝਾੜ ਲੱਗ ਇਹਨਾਂ ਦਾ ਵੀ ਇੰਨਾ ਨੀਵਾਂ ਘਰ ਆ, ਇੰਨਾ ਨੀਵਾਂ ਘਰ ਆ। ਇੱਕ ਕਾਗਜ਼ ਚੁੱਕਣ ਵਾਲੇ ਨੂੰ ਕਹੀ ਯਾਰ ਉੱਚਾ ਬੰਦਾ ਭਾਈ ਤੂੰ। ਲੈ ਦੱਸ। ਨਹੀਂ ਯਾਰ, ਲਗਜ਼ਰੀ ਗੱਡੀ ਹੋਏਗੀ ਨਵੰਬਰ ਤੱਕ। ਕਿਹੜੀ ਗੱਡੀ? ਲਗਜ਼ਰੀ ਗੱਡੀ ਲੋ ਹੋਏਗੀ। ਜੀ ਫੈਸਲ ਸਾਹਿਬ, ਤੁਸੀਂ ਮੇਰੇ ਵੱਲ ਮੂੰਹ ਕਰਕੇ ਸੀਰੀਅਸ ਕਹਿਣਾ ਕਿ ਮੇਰੇ ਕੋਲ ਲਗਜ਼ਰੀ ਗੱਡੀ ਹੋਏਗੀ, ਹੱਸਣਾ ਨਹੀਂ। ਚਲੋ ਇੱਧਰ ਮੇਰੀ ਅੱਖ ਚੱਕ ਪਾ ਕੇ ਕਹਿਣਾ ਤੁਸੀਂ। ਚਲੋ ਨਹੀਂ ਮੇਰੇ ਹਾਂ ਕਹਿ ਫਰਵਰੀ, ਮਾਰਚ, ਠੀਕ ਹੈ। ਟੌਪ ਤੇ ਮੇਰਾ ਯਾਨੀ ਕਿ ਘਰ ਹੋਏਗਾ ਤੇ ਲਗਜ਼ਰੀ ਗੱਡੀ ਹੋਏਗੀ ਮੇਰੇ ਕੋਲ। ਸਾਡਾ ਤਾਂ ਲਗਜ਼ਰੀ। ਜੀ ਕੀ ਕਰਾਂ? ਜੀ ਤੁਸੀਂ ਮੈਂ ਕਹਿਤਾ ਸੀ। ਲੋ ਜੀ ਮੈਨੂੰ ਸਹਾਓ, ਮੈਂ ਕਹਿੰਦਾ ਚਲੋ ਜੀ। ਤੇ ਮੇਰੀ ਗੱਡੀ ਹੋਏਗੀ ਵਿੱਚ ਬੈੱਡ ਵੀ ਲੱਗਾ ਸਹਾਓ। ਹੋਏਗਾ। ਚਲੋ ਜੀ ਕਿਹਦੇ ਵੱਲ ਦੇਖਾਂ ਦੱਸੋ। ਨਹੀਂ ਤੁਹਾਨੂੰ ਨਹੀਂ ਹਸਾ ਸਕਦੇ, ਚਲੋ ਤੁਹਾਨੂੰ ਬਾਸ ਹਸਾ ਸਕਦਾ। ਮੈਂ ਤੁਹਾਨੂੰ ਚਲੋ ਜੀ, ਮੈਂ ਤੁਹਾਨੂੰ ਇਦਾਂ ਹੀ ਕਹਿਣਾ, ਤੂੰ ਮੈਨੂੰ ਸਹਾਉਣਾ। ਚਲੋ ਫੈਸਲ ਸਾਹਿਬ, ਨਵੰਬਰ ਦੀ ਐਂਡ ਤੱਕ ਤੁਹਾਡੇ ਵੀਰ ਲਗਜ਼ਰੀ ਗੱਡੀ ਕੀ ਕਰਦੇ ਪਏ ਹੋ? ਕੀ ਹੋਇਆ ਤੈਨੂੰ? ਹਸਾ ਲਿਆ ਬਈ। ਅੱਛਾ ਪਹਿਲਾਂ ਨਹੀਂ ਸਮਝਿਆ ਸੀ ਕਹਿਣਾ। ਲੋ ਜੀ ਫਰੀਦ ਸਾਹਿਬ, ਤੁਸੀਂ ਸੀਰੀਅਸ ਹੋਣਾ। ਚਲੋ ਲੋ ਜੀ ਫਰੀਦ ਸਾਹਿਬ, ਤੂੰ ਕਹਿ ਜੀ ਫਰਵਰੀ ਦੇ ਐਂਡ ਤੱਕ ਮੇਰੇ ਕੋਲ ਲਗਜ਼ਰੀ ਗੱਡੀ ਹੋਏਗੀ। ਸੀਰੀਅਸ ਉਸਤਾਦ ਜੀ ਇਨਸ਼ਾਅੱਲਾ ਫਰਵਰੀ ਦੇ ਐਂਡ ਤੱਕ ਮੇਰੇ ਕੋਲ ਲਗਜ਼ਰੀ ਗੱਡੀ ਹੋਏਗੀ। ਫਰੀਦ ਦੀ ਆਈ ਬਹੁਤ। ਰੀਦ ਉਸਤਾਦ ਜੀ ਨਹੀਂ ਸਾਹਿਬ,
ਨਹੀਂ ਉਸਤਾਦ ਜੀ ਨੂੰ ਸਾ ਨਹੀਂ ਮੈਂ ਨਹੀਂ ਸੁਣਾ ਨਹੀਂ ਮੈਂ ਸਾਤਾ ਉਸਤਾਦ ਨੂੰ ਲੋ ਜੀ ਅੱਛਾ ਜੀ ਲੇਕਿਨ ਨਾ ਬਲਾਈਂਡ ਸੌਦਾ ਨਾ ਕਰੋ ਯਾਰ ਕਦੇ ਵੀ ਬਲਾਈਂਡ ਸੌਦਾ ਨਾ ਕਰੋ ਪਹਿਲੇ ਵਿਜ਼ਿਟ ਕਰੋ ਮੈਂ ਹੁਣ ਪਲਾਟ ਜਿਹੜਾ ਲਿਆਓ ਡੂੰਗਾ ਬਈ ਉਹ ਲੇਕਿਨ ਅੱਗੋਂ ਇਨਸ਼ਾਅੱਲਾ ਤਾਲਾ ਟੌਪ ਤੇ ਘਰ ਮੇਰਾ ਤੁਸੀਂ ਉੱਥੇ ਮਕਾਨ ਨਾ ਬਣਾਓ ਗੱਡੀ ਵੀ ਬਣਾਵਾਂਗਾ ਉਹਦੇ ਵਿੱਚ ਬੈੱਡ ਜੀ ਉਹ ਸਾਰੀ ਲਵਾਜ਼ਮਾਤ ਜਿਹੜੀ ਇੱਕ ਸਟਾਰ ਦੀ ਗੱਡੀ ਹੁੰਦੀ ਮੈਂ ਉਹ ਰੱਖਾਂਗਾ ਕਿਹੜੀ ਸਟਾਰ ਦੀ ਜਿਹੜੀ ਗੱਡੀ ਹੁੰਦੀ ਹੈ ਲਗਜ਼ਰੀ ਉਹ ਮੈਨੂੰ ਲੱਗਿਆ ਪਤਾ ਉਹ ਜਿਹੜੀ ਪਿੱਛੋਂ ਟੈਂਕੀ ਆਪੀ ਚੁੱਕ ਕੇ ਵਿੱਚ ਲੁੱਦ ਲੈਂਦੀ ਉਹ ਕੂੜੇ ਵਾਲੀ ਉਹ ਨਵੀਆਂ ਤੁਰਕੀ ਨੇ ਭੇਜੀਆਂ ਜਿਹੜੀਆਂ ਇਹਦਾ ਭਾਈ ਏਡਾ ਨੀਵਾਂ ਘਰ ਆ ਸਿਰਫ 1.5 ਫੁੱਟ ਪੈਪ ਨਹੀਂ ਨਾ ਪਾਣੀ ਦਾ ਪਾਇਆ ਤੇ ਪਾਣੀ ਆਉਣ ਲੱਗ ਪਿਆ ਬੋਰ ਕਰਨੀ ਨਹੀਂ ਪਈ ਮੈਂ ਰੱਖ ਕੇ ਟੋਕਿਆ ਹੀ ਆ ਬਸ ਬੋਰ ਨਿਕਲ ਆਇਆ ਬੋਰ ਨਹੀਂ ਇਹਦਾ ਵੀ ਏਡਾ ਉੱਚਾ ਘਰ ਹੈ ਛੱਤ ਚੜ ਕੇ ਨਾ ਇੰਜ ਕਰਕੇ ਇਹਨੇ ਆਕੜ ਲਈ ਹੈ ਤੇ ਸਾਰੇ ਬੱਦਲਾਂ 'ਚ ਵੱਜ ਕੇ ਮੀਂਹ ਵਰਲ ਇੰਨਾ ਨੀਵਾਂ ਘਰ ਹੈ ਇਹਦਾ ਇਹਨੇ ਭਾਈ ਬੋਰ ਕਰਾਈ ਪਾਣੀ ਦੇ ਸਮੇਤ ਮੱਛੀਆਂ ਵੀ ਆਉਣ ਲੱਗ ਪਈਆਂ ਇਹਨਾਂ ਦੇ ਘਰ ਬਿੱਲੀ ਆ ਗਈ ਇਹਦੇ ਘਰ ਬਿੱਲੀ ਆ ਗਈ ਮੇਰੇ ਘਰ ਤੇ ਬਿੱਲੀ ਸਵੇਰ ਤੋਂ ਸ਼ਾਮ ਤੱਕ ਇਹਨਾਂ ਦੇ ਤਰਲੇ ਕੀ ਕਰ ਰਹੀ ਹੈ ਭਾਜੀ ਮੈਨੂੰ ਉੱਤੇ ਛੱਡ ਆਓ ਬਿੱਲੀ ਇਕੱਲੇ ਇਕੱਲੇ ਨਹੀਂ ਤਾਂ ਗੱਲ ਚਾਚੂ ਮੈਨੂੰ ਉੱਤੇ ਛੱਡ ਆ ਇੰਨਾ ਨੀਵਾ ਮਕਾਨ ਆ ਛੱਤ ਨਹੀਂ ਪਈ ਉੱਤੇ ਢੱਕਣ ਲੱਗਾ ਹੈ ਮਰਤਬਾਨ ਦਾ ਟੱਕਰ ਥੋੜਾ ਢੱਕਣ ਦੇ ਪਰੇ ਕਰ ਜ਼ਰਾ ਰੌਸ਼ਨੀ ਆਉਣ ਥੱਲੇ ਹੀ ਉਤਰਨਾ ਤੁਸੀਂ ਕਿਹੜੇ ਬਾਹਰ ਅੰਦਰ ਜਾਣਾ ਜੂਜ ਮਯੂਜ ਆ ਸੀ ਅੱਛਾ ਇਹਦਾ ਕੁੱਤਾ ਇਹਨੇ ਵੱਡਾ ਕਰ ਲਿਆ ਲੇਕਿਨ ਮੈਂਟਲੀ ਤੌਰ ਤੇ ਉਹਦੀ ਪਰਵਰਿਸ਼ ਨਹੀਂ ਇਹਨੇ ਕੀਤੀ ਜਿਹੜਾ ਅਸੀਂ ਪਿੰਡੀਓ ਨਹੀਂ ਸੀ ਲੈ ਕੇ ਆਏ ਕਾਦੋ ਦਾ ਵੱਡਾ ਕਰ ਲਿਆ ਮਾਸ਼ਾਅੱਲਾ ਏਡਾ ਲੇਕਿਨ ਉਹਦੀ ਮੈਂਟਲੀ ਤੌਰ ਤੇ ਇੱਕ ਕੁੱਤੇ ਦੀ ਹੁੰਦੀ ਕਿ ਵੀ ਤੂੰ ਕਿਸ ਮਕਸਦ ਲਈ ਸਾਡੇ ਘਰ ਆ ਤੂੰ ਚੋਰ ਫੜਨੇ ਆ ਤੂੰ ਹਿਫਾਜ਼ਤ ਕਰਨੀ ਆ ਤੂੰ ਮਤਲਬ ਸਾਡੇ ਬੱਚਿਆਂ ਨੂੰ ਦੇਖਣਾ ਸਾਰਿਆਂ ਦਾ ਹਿਫਾਜ਼ਤ ਉਹ ਉਹਨੂੰ ਸਮਝਾਇਆ ਹੀ ਨਹੀਂ ਹਾਂਜੀ ਸਿਰਫ ਵੱਡਾ ਕਰ ਲਿਆ ਬਸ ਹਾਂਜੀ ਉਹ ਜਰਮਨ ਸ਼ੈਫਰਡ ਨਹੀਂ ਉਹ ਕੁੱਤਾ ਹੀ ਆ ਨਹੀਂ ਉਹ ਜਰਮਨ ਸ਼ੈਫਰਡ ਹੈ ਯਾਰ ਉਸਤਾਦ ਜੀ ਗੇਂਦ ਫੜਦਾ ਹੈ ਗੇਂਦ ਫੜਦਾ ਹੈ ਮੈਨੂੰ ਦੱਸ ਗੇਂਦ ਫੜਨਾ ਕਿੱਡਾ ਉਸਤਾਦ ਜੀ ਮਹੱਲੇ 'ਚ ਕੋਈ ਬੱਚਾ ਖੇਡਦਾ ਹੋਵੇ ਨਾ ਉਹਨਾਂ ਦੀ ਗੇਂਦ ਫੜ ਲਿਆਉਂਦਾ ਘਰ ਉਹ ਇਹਨਾਂ ਦੇ ਬਾਹਰ ਕਹਾ ਭਾਈ ਤੁਹਾਡਾ ਕੁੱਤਾ ਸਾਡੀ ਗੇਂਦ ਲੈ ਆ ਸਾਡੀ ਗੇਂਦ ਦਿਓ ਮਤਲਬ ਰਾਤ ਨੂੰ ਪਤਾ ਲੱਗਦਾ 250-300 ਦੀਆਂ ਗੇਂਦਾਂ ਉਹ ਲੈ ਕੇ ਆ ਰਿਹਾ ਉਹਨੂੰ ਇਸ ਕੰਮੇ ਲਾਇਆ ਨਹੀਂ ਤੁਸੀਂ ਕੁੱਤੇ ਨਾਲ ਕ੍ਰਿਕਟ ਖੇਡੋ ਗਲੀ 'ਚ ਮਾਲਟੇ ਵਾਲੀ ਰੇੜੀ ਆਈ ਤੇ ਥੋੜੀ ਦੇਰ ਨੂੰ ਅੱਧੀ ਕਰ ਦਿੱਤੀ ਉਹਨੇ ਕਿ ਗੇਂਦਾਂ ਸਮਝ ਕੇ ਅੰਦਰ ਲਈ ਜਾਂਦੀ ਓਏ ਫੀਲਡਰ ਦਾ ਕੰਮ ਕਰਦਾ ਹੀ ਇੱਕ ਫੀਲਡਰ ਦਾ ਕਈ ਗੇਂਦਾਂ ਛਿੱਲੀਆਂ ਵੀ ਗਈਆਂ ਵਿੱਚ ਗੇਂਦ ਨਹੀਂ ਲੰਘਣ ਦਿੰਦਾ ਸਹੀ ਗੱਲ ਤੇ ਰਾਤ ਨੂੰ ਕੁੱਤੇ ਨੂੰ ਕੁੱਟ ਰਿਹਾ ਕਹਿੰਦਾ ਖੱਟੀਆਂ ਹੀ ਗੇਂਦਾਂ ਲੈ ਆ ਸਾਰੀਆਂ ਫੀਲਡਰ ਦਾ ਕੰਮ ਕਰਦਾ ਗੇਂਦ ਨਹੀਂ ਕਿਹੜਾ ਫੀਲਡਰ ਗੇਂਦ ਨਹੀਂ ਲੰਘਣ ਦਿੰਦਾ ਕ੍ਰਿਕਟ ਖੇਡ ਲਓ ਭਾਵੇਂ ਹਾਕੀ ਜੋ ਮਰਜ਼ੀ ਉਹਨੂੰ ਸਿਖਾਇਆ ਉਸਤਾਦ ਜੀ ਬਜ਼ਾਤੇ ਖੁਦ ਹਾਂਜੀ ਇੱਕ ਦਿਨ ਇਹਨੇ ਕਿਹਾ ਉਹਨੂੰ ਜਾ ਹਾਕੀ ਲੈ ਕੇ ਆ ਕੁੱਤੇ ਨੂੰ ਉਹ ਭਾਈ ਉਹਨੂੰ ਹਾਕੀ ਨਹੀਂ ਲੱਭੀ ਉਹ ਇੱਕ ਬਾਬੇ ਦਾ ਹੁੱਕਾ ਹੀ ਖਿੱਚੀ ਲਿਆ ਇਹਨੇ ਕੁੱਤੇ ਨੂੰ ਕਿਹਾ ਜਾ ਹਾਕੀ ਚੁੱਕ ਰਿਹਾ ਉਹ ਪਤਾ ਨਹੀਂ ਕਿੱਥੋਂ ਸਾਈਕਲ ਦਾ ਚਿਮਟਾ ਮੂੰਹ ਚ ਪਾ ਕੇ ਭੱਜਾ ਇਹਨੇ ਕੁੱਤੇ ਨੂੰ ਕਹਿੰਦਾ ਜੰਗਲ 'ਚ ਗਿਆ ਕੁੱਤਾ ਲੈ ਕੇ ਆਪਣਾ ਕਹਿੰਦਾ ਜਾ ਫੜ ਕੇ ਲਿਆ ਤਿੱਤਰ ਨਹੀਂ ਕਹਿੰਦਾ ਜਾ ਹਾਕੀ ਲੈ ਕੇ ਆ ਉਹ ਸ਼ੁਤਰਮੁਰਗ ਪੁੱਠਾ ਮੂੰਹ 'ਚ ਪਾਇਆ ਉਹਨੇ ਤੇ ਲੈ ਕੇ ਆ ਦੂਰੋਂ ਜਿਹਾ ਹਾਕੀ ਲੈ ਕੇ ਆ ਉਹਨੂੰ ਕਹਿੰਦਾ ਜਾ ਹਾਕੀ ਲੈ ਕੇ ਆ ਉਹ ਭਾਈ ਮੂੰਹ ਨਾਲ ਜੁੱਤੀ ਇਹਦੇ ਲਾਗੇ ਲਿਆ ਕਹਿੰਦਾ ਆਪ ਚੱਲ ਜਾ ਮੈਂ ਅੱਛਾ ਗਿਆ ਜ਼ਰੂਰ ਆ ਲੇਕਿਨ ਇਹਦੀ ਚੱਪਲ ਲਿਆ ਕੇ ਤੇ ਲਾਗੇ ਰੱਖ ਕੇ ਕਹਿੰਦਾ ਆਪ ਹੀ ਜਾ ਨਹੀਂ 19 ਕਿਸਮ ਦੇ ਬਰਤਨ ਰੱਖ ਦੋ ਕਿੰਨੇ ਕਿਸਮ ਦੇ 19 ਕਿਸਮ ਦੇ 18 19 ਜਿੰਨੇ ਮਰਜ਼ੀ ਰੱਖ ਦੋ ਉਹਨੇ ਸਿਰਫ ਆਪਣੇ ਯਾਨੀ ਕਿ ਬੋਲ ਦੇ ਵਿੱਚ ਯਾਨੀ ਕਿ ਖਾਣਾ ਦੂਸਰੇ ਬਰਤਨ ਨਹੀਂ ਪਲੀਜ਼ ਭਾਜੀ 19 ਹੁਣ ਤੁਸੀਂ ਮੁxtਲਫ ਹੋਟਲਾਂ ਦੀਆਂ ਪਲੇਟਾਂ ਘੁੱਟੀਆਂ ਵਾ ਉਹ ਨਹੀਂ ਖਾਂਦਾ ਉਹਦੇ ਚ ਸਮਝਦਾਰੀ ਦੀ ਗੱਲ ਦੱਸ ਰਹੇ ਹੋ ਸਮਝਦਾਰੀ ਆ ਉਹਦੀ ਡਿਨਰ ਸੈੱਟ ਨਹੀਂ ਜਿਹੜਾ ਇਹਨਾਂ ਦਾ ਉਹਦੇ ਤੇ ਕਿਸੇ ਤੇ ਲਿਖਿਆ ਸ਼ਫਾਕ ਹੋਟਲ ਕਿਸੇ ਤੇ ਲਿਖਿਆ ਲਾਲ ਭਾਜੀ ਨਹੀਂ ਮਕਸਦ ਇਹ ਆ ਸਮਝਦਾਰ ਕੁੱਤਾ ਵਾ 19 ਪਲੇਟਾਂ ਦੇ ਵਿੱਚੋਂ ਨਾ ਉਹਨੂੰ ਪਤਾ ਕਿ ਜਿਹੜੀ ਮੇਰੇ ਵਾਲੀ ਨਾ ਸਭ ਤੋਂ ਅੱਛੀ ਇਹ ਹੀ ਹੈ ਜਿੰਨਾ ਜੇ ਖਾਂਦੇ ਉਹ ਤੇ ਨੁੱਕਰ ਭੁਰੀ ਆ ਕੋਈ ਰੰਗ ਲੱਤਾ ਉਹਦੀ ਠੀਕ ਆ ਟੁੱਟੇ ਗਲਾਸਾਂ ਪਿਆਲੀਆਂ ਚ ਚਾਹਾਂ ਪੀ ਪੀ ਕੇ ਭਰਾਵਾਂ ਦੇ ਬੁੱਲ ਪਾਟੇ ਸਾਰੇ ਸੂਪ ਪੀਂਦਾ ਹੀ ਹਾਂਜੀ ਹੈ ਸੂਪ ਵੀ ਕੌਣ ਕੀ ਸੂਪ ਵੀ ਪੀ ਲੈਂਦਾ ਸੇਲ ਵਿੰਗਸ ਵੀ ਖਾਂਦਾ ਓਏ ਕੁੱਤਾ ਦਾ ਤੌਬਾ ਉਸਤਾਦ ਜੀ ਫਿਰ ਆ ਲੜਾਈ ਵਾਲੀ ਗੱਲ ਹੈ ਨਾ ਲੜਾਈ ਵਾਲੀ ਗੱਲ ਹੈ ਅੱਛਾ ਸੂਪ ਨੂੰ ਇੰਨਾ ਕੁ ਪਾਗ ਦਿੰਦਾ ਏਡੇ ਪਿਆਲੇ ਦੇ ਕੁੱਤਾ ਇੰਜ ਬਹਿ ਕੇ ਪਿਆਲਾ ਇੰਜ ਲਾ ਨਹੀਂ ਜਰਮਨ ਸ਼ੈਫਰਡ ਦਾ ਨਾ ਮੈਦਾ ਨਹੀਂ ਹੁੰਦਾ ਹਾਂਜੀ ਮੈਦਾ ਨਹੀਂ ਹੁੰਦਾ ਜਰਮਨ ਸ਼ੈਫਰਡ ਉਹਦੇ ਅੰਦਰ ਕੀ ਛਾਪਾ ਡਬਲ ਕਰਕੇ ਰੱਖਿਆ ਹੁੰਦਾ ਉਸਤਾਦ ਜੀ ਬਸ ਨਿਜ਼ਾਮ ਹੈਗਾ ਬਸ ਕਰਦੇ ਸ਼ਰਤ ਲਾਣੀ ਜੇ ਕੀ ਤੁਹਾਡਾ 500 ਮੇਰਾ 200 ਨਹੀਂ ਉਸਤਾਦ ਜੀ ਸ਼ਰਤ ਜੇ ਲਾਣੀ ਨਾ ਕੀ ਸ਼ਰਤ ਲਾਉਣੀ ਸਹੀ ਉਹਦਾ ਨਹੀਂ ਮੈਦਾ ਹੁੰਦਾ ਤੇ ਜੋ ਖਾਂਦਾ ਉਹ ਕਿੱਥੇ ਜਾਂਦਾ ਉਹ ਫਾਰਗ ਹੋ ਜਾਂਦਾ ਉਸੇ ਟਾਈਮ ਹੀ ਲੈ ਉਹਨੂੰ ਲੈ ਹਾਂ ਨਹੀਂ ਉਹਨੂੰ ਵਾਕ ਵਗੈਰਾ ਡਾਇਰੈਕਟ ਕਰਾਇਆ ਤੂੰ ਡਾਇਰੈਕਟ ਨਹੀਂ ਕਰਾਇਆ ਉਹਦੇ ਇੱਕ ਸਾਈਡ ਤੇ ਟੂਟੀ ਲਵਾਈ ਜਦੋਂ ਖਾਂਦਾ ਥੋੜੀ ਦੇਰ ਬਾਅਦ ਘੁਮਾ ਕੇ ਕੱਢ ਦਿੰਦੇ ਬਾਅਦ ਚੋਂ ਹਾਂ ਉਹਨਾਂ ਨੇ ਉਹਦਾ ਨਹੀਂ ਮੈਦਾ ਹੁੰਦਾ ਯਾਰ ਓ ਡਾਕਟਰ ਯਾਰ ਖਾਂਦਾ ਹੀ ਕੁਛ ਨਹੀਂ ਤੈਨੂੰ ਇਹੀ ਲੱਗਣਾ ਵੀ ਮੈਦਾ ਨਹੀਂ ਹੈਗਾ
ਉਹਨੂੰ ਕੁਝ ਪਾ ਤੇ ਤੈਨੂੰ ਪਤਾ ਲੱਗੇ ਵੀ ਉਹਦਾ ਮੈਦਾ ਹੈਗਾ। ਉਸਤਾਦ ਜੀ ਉਹ ਕਦੀ ਰੱਜ ਕੇ ਉਹਨੂੰ ਖਵਾਇਆ ਹੋਵੇ ਤੇ ਉਹਦਾ ਢਿੱਡ ਬਾਹਰ ਆਵੇ ਤੇ ਤੈਨੂੰ ਯਕੀਨ ਆਵੇ ਵੀ ਮੈਦਾ ਹੈਗਾ। ਫੈਸਲ ਮਾਫੀ ਦੇ ਦੇ, ਤੇਰੇ ਘਰ ਕੁੱਤਾ ਕਿਸ ਹਾਲਤ 'ਚ ਸਾਨੂੰ ਪਤਾ। ਤੂੰ ਤੇ ਕੁਕੜੀ ਰੱਖੀ ਸੀ, ਘੁੱਟ ਕੇ ਉਹਦਾ ਆਂਡਾ ਕੱਢ ਲੈਂਦਾ ਸੀ। ਉਹ ਕੱਚਾ ਹੀ ਕੱਢ ਲੈਂਦਾ ਸੀ ਭਾਈ। ਇੱਕ ਬੋਟੀ ਦੀ ਹੱਡੀ, ਇੱਕ ਇੰਨੀ ਕੁ ਹੱਡੀ ਕੁੱਤੇ ਨੂੰ ਪਾ ਕੇ ਸਾਰੀ ਦਿਹਾੜੀ ਉਹਦੇ ਤੇ ਆਸਾਨ ਜਤਾਉਂਦਾ ਰਹਿੰਦਾ। ਇੱਕ ਮਿੰਟ, ਕੱਚਾ ਹੀ ਕੱਢ ਲੈਂਦਾ ਸੀ, ਤੂੰ ਕੀ ਆਮਲੇਟ ਬਣਾ ਕੇ ਕੱਢਦਾ ਹੈ? ਨਹੀਂ ਉਹ ਪੱਕਣ ਲਈਦਾ ਪਹਿਲੇ, ਉਹ ਟੈਟ ਹੁੰਦਾ ਵਾ। ਹਾਂਜੀ, ਉਹਦੀਆਂ 2-3 ਵਰਦੀਆਂ ਹੁੰਦੀਆਂ ਆਂਡੇ ਦੀ। ਉਹਨੂੰ ਰਸ ਦਿੱਤਾ ਕੁੱਤੇ ਨੂੰ, ਉਹ ਭਾਈ ਨਾਲ ਹੀ ਚ ਡੋਬ ਕੇ ਗਿੱਲਾ ਕਰ ਕਰਕੇ ਖਾ ਲਿਆ। ਉਹਨੂੰ ਨਾਲ ਦੁੱਧ ਨਹੀਂ ਦਿੰਦੇ। ਉਹ ਚਵਲਾ ਮਾਰਦਾ ਪਿਆ ਤੂੰ। ਉਹਨੂੰ ਦੁੱਧ ਨਹੀਂ ਦੇ ਰਿਹਾ। ਲੈ ਦੁੱਧ ਨਹੀਂ ਦੇ ਰਿਹਾ। ਉਸਤਾਦ ਜੀ ਹੁਣ ਉਹ ਨਖਰੇ ਫਰੀਦ ਬੜੇ ਹੀ ਹੋਵੇ। ਹਾਏ ਹਾਏ ਯਾਰ ਮੈਂ ਆਪਣੇ ਬੱਚਿਆਂ ਤਰ੍ਹਾਂ ਰੱਖਿਆ ਵਾ। ਹਾਂ ਹਾਂ ਸਹੀ ਗੱਲ। ਆਹੋ, ਬਸ ਫਿਰ ਉਹਦਾ ਵੀ ਬੇੜਾ ਗਰਕ ਹੋਏਗਾ ਹੁਣ। ਸੂਪ ਨਾ ਉਸਤਾਦ ਜੀ ਉਤੋਂ ਢਕਿਆ ਨਾ ਹੋਵੇ, ਨਹੀਂ ਪੀਂਦਾ ਓਹ ਯਾਰ, ਇੰਨਾ ਸੈਂਸਿਟਿਵ ਆ। ਸਹੀ ਗੱਲ ਹੈ, ਸਹੀ ਗੱਲ। ਸੂਪ ਤੂੰ ਨੰਗਾ ਰੱਖ ਦੇ, ਉਹਨੇ ਨਹੀਂ ਪੀਣਾ। ਅਗਰ ਫੋਰ ਐਗਜ਼ਾਮਪਲ ਉਹਨੇ ਪੀ ਲਿਆ ਨਾ ਥੋੜਾ ਜਿਹਾ, ਉਹ ਇੰਜ ਕਰਕੇ ਉਹਨੂੰ ਪੂਰਾ ਬੋਲ ਦੇ ਵਿੱਚ ਯਾਨੀ ਕਿ ਸੂਪ ਪਾਣਾ ਨਾ, ਉੱਤੇ ਉਹ ਕਾਲੀ ਮਿਰਚ ਵਗੈਰਾ ਧੂੜ ਕੇ ਦੇਣੀ ਤੇ ਹੱਲਾ ਇਹਨਾਂ ਨੂੰ ਆਪ ਸੂਪ ਦਾ ਹੁਣ ਜੇ ਪਤਾ ਯਾਰ, ਲੱਗਾ। ਇਹਦੇ- ਸਾਜੀ ਇਹਨਾਂ ਨੂੰ ਆਪ ਹੁਣ ਜੇ ਸੂਪ ਦਾ ਪਤਾ ਲੱਗਾ, ਇਹ ਉਹਨੂੰ ਲੇਟੀ ਸਮਝਦੇ ਨੇ। ਉਹ ਨਹੀਂ, ਮੈਂ ਤੈਨੂੰ ਜੈਨਮਨ ਕਹਿਣ ਡਿਆ, ਉਹ ਬੜੇ ਸ਼ੌਕ ਦੇ ਨਾਲ ਯਾਨੀ ਕਿ ਨਾ ਉਹਨੂੰ ਨਾ ਇਹ ਘਰ ਪਹਿਲੀ ਵਾਰੀ ਸੂਪ ਲੈ ਕੇ ਗਿਆ, ਇਹਦੀ ਬੁੱਢੀ ਨੇ ਮਾਸਕ ਸਮਝ ਕੇ ਲਾ ਕੇ ਲੰਮੇ ਪਏ। ਇਹਨੇ ਹਰ ਖੁਰਾਕ ਕੁੱਤੇ ਨੂੰ ਪਾਉਣੀ। ਪਾਪੜ ਖਾਂਦਾ। ਮੈਂ ਕਹਿੰਦਾ ਕੁੱਤੇ ਨੂੰ ਸੂਪ, ਇਹਨੇ ਕੁੱਤੇ ਨੂੰ, ਹੁਣ ਸਰਦੀਆਂ ਆ ਗਈਆਂ, ਇਹਨਾਂ ਨੇ ਡੇਲੀ ਨੰਵਾ ਤੋਂ ਲਿਆ ਕੇ ਕੁੱਤੇ ਨੂੰ ਸੂਪ ਪਾਉਣਾ। ਉਸਤਾਦ ਜੀ ਇਹਦੇ ਨਹੀਂ ਨਾ ਬੱਚੇ ਵਿਚਾਰੇ, ਨੰਬਾ ਤਾਂ ਨਹੀਂ। ਇਹਦੇ ਬੱਚੇ ਵਿਚਾਰੇ ਯਕੀਨ ਕਰ, ਉਹਨਾਂ ਨੇ ਹਰ ਤਰੀਕਾ ਅਜ਼ਮਾ ਕੇ ਦੇਖ ਲਿਆ ਕਿ ਸ਼ਾਇਦ ਸਾਡੇ ਵੱਲ ਵੀ ਨਜ਼ਰ ਪਵੇ। ਇਹ ਸੂਪ ਲੈ ਕੇ ਆਇਆ ਤਾਂ ਕੁੱਤੇ ਤੋਂ ਪਹਿਲੇ ਇਹਦਾ ਮੁੰਡਾ ਵੱਡਾ ਸਾਈਡ ਤੇ ਬੈਠਾ ਕਰਿਆ ਵਾਓ ਵਾਓ, ਕਿ ਸ਼ਾਇਦ ਮੈਨੂੰ ਵੀ ਦੇ ਦੇਵੇ। ਉਸਤਾਦ ਜੀ ਨਹੀਂ, ਮੈਂ ਸੱਚੀ ਮੁੱਚੀ ਯਾਰ ਕੁੱਤੇ ਨੂੰ ਸੂਪ ਲੈ ਕੇ ਜਾਂਦਾ ਤੇ ਬੱਚੇ ਨਾਲ ਦੇ ਘਰ ਜਾ ਕੇ ਕਹਿੰਦੇ ਬਾਜੀ ਸਰ ਲੈਣਾ ਥੋੜਾ ਵਾਹ 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 ਫਰੀ। ਉਸਤਾਦ ਜੀ ਮੈਂ ਜੈਨਮਨ ਕਹਿਣ ਡਿਆ ਵਾਂ, ਜੋ ਮੈਂ ਖਾਣਾ ਉਹੀ ਉਹਨੇ ਖਾਣਾ। ਓਏ ਇੰਨੀ ਬੁਰੀ ਖੁਰਾਕ ਉਹਦੀ। ਕੁੱਤਾ ਖੱਟਾ ਵੀ ਪੀ ਲੈਂਦਾ, ਦੁੱਧ ਪਿਆ। ਕੁੱਤਾ ਵੀ ਮਤਲਬ ਕੇਲੇ ਛਿਲਕਿਆਂ ਸਮੇਤ ਖਾਂਦਾ। ਕੁੱਤੇ ਨੂੰ ਵੀ ਸਵੇਰ ਨੂੰ ਪਾਣੀ ਲਾ ਕੇ ਰੋਟੀ ਗਰਮ ਕਰਕੇ ਦਿੰਦੇ ਆ। ਜੋ ਤੂੰ ਖਾਂਦਾ ਉਹ ਹੀ ਕੁੱਤਾ ਖਾਂਦਾ ਹੈ। ਉਸਤਾਦ ਜੀ ਕਦੇ ਫਰਕ ਨਹੀਂ ਸਮਝਿਆ ਸੀ। ਹਾਂ ਨਹੀਂ ਕੋਈ ਕਿਹਦੇ ਚ ਉਸਤਾਦ ਜੀ ਜਾਓ, ਮੈਂ ਨਹੀਂ ਦੱਸਣਾ। ਉਹਦੇ ਕੋ ਭਾਈ ਕੁੱਤੇ ਕੋ ਭੌਂਕਿਆ ਨਾ ਸੀ, ਸਹੀ ਜਾਂਦਾ 7 ਅਪ ਚ ਲੂਣ ਪਾ ਕੇ ਉਹਨੂੰ ਪਿਆ ਦਿਆ। ਕਿਉਂ? ਕਹਿੰਦਾ ਗਲਾ ਸਾਫ ਹੋ ਜਾਏਗਾ। ਅੱਛਾ ਕੁੱਤਾ ਘਰ ਰੱਖਿਆ ਡਰ ਤੋਂ ਕਿ ਕੋਈ ਸ਼ੈ ਨਾ ਬਾਹਰੋਂ ਕੋਈ ਖਤਰਨਾਕ ਆ ਜਾਵੇ। 2 ਦਿਨ ਬਾਅਦ ਕੁੱਤਾ ਮੂੰਹ 'ਚ ਸੱਪ ਲੈ ਕੇ ਨਾ ਤੇ ਘਰ ਵੜ ਗਿਆ। ਅੱਗੇ ਅੱਗੇ ਭੱਜੇ। ਉਹਨੇ ਲਿਆ ਕੇ ਤੇ ਝੋਲੇ 'ਚ ਰੱਖਤਾ। ਇਹਨੇ ਆਪਣੇ ਲਈ ਫਾਸਲੀ ਰੱਖਿਆ ਕੁੱਤਾ। ਸੁਬਹ ਭਾਈ ਨੀਂਦ ਸੁਬਹ ਇਦਾਂ ਉੱਠਿਆ ਹੀ ਆ, ਮਾੜੀ ਜੀ ਗਰਾਈ ਲਈ ਤੇ ਉਹ ਬਿਲਕੁਲ ਢਿੱਡ ਤੇ ਇਦਾਂ ਮੂੰਹ ਰੱਖ ਕੇ ਤੇ ਨਾਲ ਕਹਿ ਰਿਹਾ ਉੱਠ ਕੇ। ਕੱਲ ਨਾ ਜੈਨਮਨ ਪ੍ਰੀਤ ਪਰਸੋਂ ਨਾ ਉਹਦੇ ਕੇਜ ਦੇ ਵਿੱਚ, ਕੇਜ ਦੇ ਵਿੱਚ ਉਹਦੇ ਅੱਛਾ ਉਹ ਨਾ ਉਹ ਕੇਜ ਖੋਲ ਲੈਂਦਾ, ਆਪੀ ਖੋਲ ਲੈਂਦਾ, ਆਪੀ ਬੰਦ ਕਰ ਲੈਂਦਾ। ਚਾਬੀ ਉਹਨੂੰ ਫੜਾਈ ਆ। ਤਾਂ ਜੀ ਉਹ ਆਪੀ ਖੋਲ ਲੈਂਦਾ ਤੇ ਉਹ ਰਾਤ ਨੂੰ ਨਾ ਠਕ ਠਕ ਦੀ ਆਵਾਜ਼ ਆਈ। ਉਹ ਖੋਲਣ ਦੀ, ਜਦੋਂ ਲੋਹੇ ਦਾ ਕੇਜ ਖੁੱਲਣਾ ਤੇ ਤੁਹਾਨੂੰ ਆਵਾਜ਼ ਆਉਂਦੀ। ਮੈਂ ਪਤਾ ਨਹੀਂ ਕੀ ਹੋਇਆ, ਤੇ ਮੈਂ ਵੇਖਿਆ ਤੇ ਇੱਕ ਹੋਰ ਡੱਬੂ ਟਾਈਪ ਨਾ ਦਬ ਖੜੱਬਾ ਕੁੱਤਾ ਵਾੜਿਆ ਹੋਇਆ ਤੇ ਉਹਨੂੰ ਰੋਟੀ ਖਵਾਉਣ ਡਿਆ। ਕਸਮ ਉਹ ਵਿਚਾਰਾ ਆ ਗਿਆ। ਯਾਨੀ ਕਿ ਅਹਿਸਾਸ। ਉਹ ਯਾਰ ਸਾਹਸ, ਯਾਰ ਇੰਨਾ ਯਾਰ ਸੱਚੀ ਮੁਝੇ ਸਾਹਸ। ਤੇ ਆਪ ਗੇਜ ਤੋਂ ਬਾਹਰ ਉਸਤਾਦ ਜੀ ਤੇ ਉਹਨੂੰ ਉਧਰ ਬਿਠਾਇਆ ਹੋਇਆ। ਤੇ ਉਹ ਮੇਰੀ ਕਹਿੰਦੀ ਉਹਨੂੰ ਅੰਦਰ ਹੀ ਬਾਣਾ, ਜਦੋਂ ਮਾਲ ਪਾਣੀ ਉਹ ਕੁੱਤਾ ਲੈ ਕੇ ਆਇਆ, ਉਹਨੇ ਕਿਹਾ ਯਾਰ ਮੇਰੀ ਮੈਂ ਖੰਡਿਆ ਯਾਰ ਜਗ੍ਹਾ ਹੈ ਮੇਰੇ। ਕਹਿੰਦੇ ਦਵਾ ਦਵ ਖਾ ਲੈ ਇਸ ਤੋਂ ਪਹਿਲੇ। ਉਹ ਦੂਜੇ ਕੁੱਤੇ ਨੇ ਕਿਤੇ ਬਾਹਰ ਉਹਨੂੰ ਪੁੱਛਿਆ, ਉਹਨੇ ਕਿਹਾ ਮੇਰੇ ਕੋ ਨਿਜ਼ਾਮ ਹੈ ਤੇ ਕੋਈ ਜਗ੍ਹਾ ਹੈ। ਉਹਨੇ ਕਹਿਣਾ ਜਗ੍ਹਾ ਹੈ, ਤੂੰ ਵੜ ਜਾ। ਉਹਨੇ ਉਸਤਾਦ ਜੀ ਉਹ ਅੱਜ ਕੱਲ੍ਹ ਨਾ ਉਹਨੂੰ ਯਾਰ ਬੁਲਾਇਆ, ਉਹ ਕੇਜ ਆਪੀ ਖੋਲ ਲੈਂਦਾ ਫਰੀ ਸਾਹਿਬ ਤੇ ਉਹ ਦੋਵੇਂ ਜਣੇ ਬੈਠੇ ਹੁੰਦੇ ਆ ਗੱਪਾਂ ਛੱਪਾਂ। ਮੈਂ ਸੋਚਿਆ, ਮੈਂ ਕਿਹਾ ਅੰਮੀ ਜੀ ਹੋ ਸਕਦਾ ਹੈ ਵੀ ਕੋਈ ਗੱਪਾਂ ਛੱਪਾਂ ਕਰਦੇ ਹੋਣ, ਕੋਈ ਗੱਲਾਂ ਕਰਦੇ ਹੋਣ। ਤੇ ਮੈਨੂੰ ਲੱਗਾ ਕਿ ਗੱਲਾਂ ਹੋਣ ਡਈਆਂ ਨੇ, ਤੇਰੇ ਡਿਸਕਸ ਖਿਲਾਫ ਹੋਣ ਬਹੁਤ ਡਈ। ਕਰਦੇ ਹੁਣ। ਨਹੀਂ ਖਿਲਾਫ ਨਹੀਂ ਕਰਦੇ ਫਰੀ। ਨਹੀਂ, ਇਹਨੇ ਉਹ ਕੁੱਟਿਆ ਉਹਨੂੰ ਭਾਈ, ਜਦੋਂ ਉਹ ਛੋਟਾ ਕੁੱਤਾ ਲੈ ਕੇ ਆਇਆ ਨਾ, ਇਹਨੇ ਉਹਨੂੰ ਕੁੱਟਿਆ, ਕੁੱਟ ਕੇ ਉਹਨੂੰ ਭਜਾ ਕੇ ਆਪਣੇ ਬੱਚੇ ਬੁਲਾ ਕੇ ਕਹਿੰਦਾ ਆ ਨਹੀਂ ਤੈਨੂੰ ਨਜ਼ਰ ਆਉਂਦੇ। ਇੱਕ ਕੁਸਰੇ ਦੇ ਉੱਤੇ ਇਹਨੇ 10 ਰੁਪਏ ਸਿੱਟਣ ਲੱਗਾ ਤੇ ਉਹ ਹਲੇ ਸਿੱਟਣ ਲੱਗਾ, ਉਹ ਕਹਿੰਦਾ 1 ਮਿੰਟ ਠਹਿਰ। ਉਹਨੇ 10 ਕੋਲੋਂ ਤੇ ਕਹਿੰਦਾ ਮੇਰਾ ਪਾਨ ਲੈ ਕੇ ਆ 20 ਦਾ। ਮੇਲੇ 'ਚ ਫਿਰਦੇ ਆ। ਕੁਦਰੇ ਦੀ ਨਾ ਸੱਚੀ ਮੁੱਚੀ ਮੈਂ ਵੇਖਿਆ ਉਹਦੀ ਫਰੀ ਲੱਕੜ ਦੀ ਲੱਤ। ਠੀਕ ਹੈ, ਤੇ ਉਹਨੇ ਡਾਂਸ ਕੀਤਾ ਤੇ ਉਹਨੇ ਸਟੈਪ ਮਾਰਿਆ ਤੇ ਉਹ ਬੈਲਟ ਜਿਹਾ ਖੁੱਲ ਗਿਆ ਉਹਦਾ ਤੇ ਬੈਲਟ ਖੁੱਲ ਗਿਆ ਤੇ ਮੈਂ ਜੀ ਥੱਲੇ ਆਇਆ ਪਿੱਛੇ ਕਰੈਕਟਰਾਂ ਦੇ ਵੱਜੀ ਜਾ ਕੇ।
ਉਹਨੇ ਆਪਣੀ ਲੈਂਜ ਘੁਮਾਈ ਹੈ ਤੇ ਖੁੱਲ ਕੇ ਬਰਾਤੀਆਂ ਦੇ ਵੱਜੀ ਜਾਣ ਮੱਥਿਆਂ ਤੇ। ਸਾਰੀ ਦਿਹਾੜੀ ਕੁੱਤਾ ਫਰਾਉਂਦਾ ਰਿਹਾ, ਉਹਨੂੰ ਕੁਛ ਨਹੀਂ ਖਵਾਇਆ। ਐਂਡ ਤੇ ਕੁੱਤੇ ਨੇ ਨਾ ਇਹਨੂੰ ਸੰਗਲੀ ਪਾ ਕੇ ਖਿੱਚ ਕੇ ਫੱਟੇ ਥੱਲੇ ਲੈ ਕੇ ਕਹਿੰਦਾ ਇੱਥੇ ਬਹਿਰੂ ਗੋਸ਼ਤ ਆਉਂਦਾ, ਕੁਛ ਨਾ ਕੁਛ ਤੇ ਖਾਈਏ ਮਰੇ। ਅੱਛਾ ਬਾਸ ਭਾਈ ਕੁੱਤੇ ਦੀ ਇੱਕ ਹੋਰ ਮੈਂ ਤੁਹਾਨੂੰ ਖੁਸ਼ੀਅਤ, ਜਿੰਨਾ ਮਰਜ਼ੀ ਮਾਰੋ, ਜਿੰਨਾ ਮਰਜ਼ੀ ਕੁੱਟੋ, ਮਾਲਕ ਦਾ ਦਰ ਨਹੀਂ ਛੱਡ ਕੇ ਜਾਂਦਾ ਕਦੇ। ਸਹੀ ਇਹਨੇ ਵੀ ਕੁੱਤਾ ਰੱਖਿਆ, ਇਹਨੇ ਕੁੱਤੇ ਆਪਣੇ ਨੂੰ ਮਾਰਿਆ, ਉਹ ਕਹਿੰਦਾ ਹਰਾਮ ਦਾ ਵਿਚੜਾ ਤੇਰਾ, ਮੈਨੂੰ ਚਲਾ ਗਿਆ, ਆਇਆ ਹੀ ਨਹੀਂ, ਫਿਰ ਸਾਰੀ ਜ਼ਿੰਦਗੀ ਨਹੀਂ ਆਇਆ। ਬਿੱਲੀ ਗਵਾਚ ਗਈ ਤੇ ਜਾ ਕੇ ਰਿਪੋਰਟ ਕਰਾ ਰਿਹਾ ਮੇਰੀ ਬਿੱਲੀ ਗਵਾਚ ਗਈ। ਕਹਿੰਦੇ ਬਿੱਲੀ ਕਦੀ ਵੀ ਨਹੀਂ ਗਵਾਚਦੀ, ਉਹ ਛੱਡ ਕੇ ਜਾਂਦੇ ਹੋ। ਹਾਂ ਉਹ ਰਾਦਾ ਤਨ ਛੱਡ ਕੇ ਗਈ। ਯਾਰ ਬਿੱਲੀ ਦਾ ਨਹੀਂ ਜ਼ਿਕਰ ਕਰਨਾ, ਸਹੀ ਗੱਲ। ਤੈਨੂੰ ਮੈਂ ਕਹਿ ਰਿਹਾ ਬਿੱਲੀਆਂ ਨੇ ਮੈਨੂੰ ਬਹੁਤ ਗੰਦਾ ਕਰਾਇਆ ਸੀ। ਆ ਹਵਾਈ ਫਾਇਰਿੰਗ ਕਰਨ ਦਿਆ ਬਾਸ, ਉਧਰੋਂ ਵਾਪ ਰੋਲਾ ਆਇਆ, ਸਾਰੀਆਂ ਆਪ ਨੂੰ ਵੱਜ ਗਈ। ਆ ਫੈਸਲ ਭਾਈ ਵੀ ਇੱਕ ਬਾਬਰੋਲੇ ਦੇ ਪਿੱਛੇ ਹੀ ਭਾਈ ਭੱਜੀ ਜਾਣ। ਮੈਂ ਕਿਹਾ ਕੀ ਵਾਪਰੋਲਾ ਕੀ ਹੁੰਦਾ? ਉਹ ਜਿਹੜਾ ਹਵਾ ਦਾ ਭਾਈ ਅੱਛਾ ਉਹਦਾ ਹਵਾ 'ਚ ਛਾਪਰ ਇਕੱਠੇ ਹੁੰਦੇ ਆ। ਉਹਦੇ ਪਿੱਛੇ ਪਿੱਛੇ ਹੀ ਭੱਜੀ ਜਾਣ। ਮੈਂ ਕਿਹਾ ਖੈਰ, ਕਹਿੰਦਾ ਮੇਰੀ ਸਲਵਾਰ ਵਿੱਚ ਰਹਿ ਗਈ। ਫੈਸਲ ਭਾਈ ਹਵਾਈ ਫਾਇਰਿੰਗ ਕਰਨ ਦੇ ਤੇ ਕਿਸੇ ਨੇ ਪੁੱਛਿਆ ਟਾਈਮ ਕੀ ਹੋਇਆ, ਤੇ ਹਵਾਈ ਫਾਇਰਿੰਗ ਕਰਦੇ ਕਰਦੇ ਐ ਟਾਈਮ ਵੇਖਣ ਦੇ ਤੇ ਇੱਧਰ ਤਾਇਆ ਖਲੋਤਾ ਸੀ, ਉਹਨੂੰ ਗੋਲੀ ਵੱਜ ਗਈ। ਹਵਾਈ ਫਾਇਰਿੰਗ ਕੀਤੀ ਇਹਨਾਂ ਨੇ, 3 ਗੋਲੀਆਂ ਚਲਾਈਆਂ। ਉਹ ਇੰਨਾ ਠੱਕਿਆ ਪਿਸਟਲ ਸੀ, ਗਰਮ ਹੋਇਆ, ਛਾਲੇ ਬਣੇ ਪੂਰੇ ਹੱਥ ਦੇ। ਉਹਨੂੰ ਸੁੱਤਣ ਅੱਛਾ ਏਦਾਂ ਥੱਕਿਆ ਪਿਸਟਲ ਰੱਖਿਆ, ਇਹਦੇ ਡਾਕੂ ਆ ਗਏ, ਉਹਨੇ ਫਾਇਰ ਕੀਤਾ, ਨਹੀਂ ਚੱਲਿਆ, ਫਿਰ ਕੀਤਾ, ਨਹੀਂ ਚੱਲਿਆ, ਤੇ ਇੰਜ ਕਰਕੇ ਉਹਦੇ ਲੱਕ 'ਚ ਮਾਰ। ਅੱਛਾ ਪਿਸਟਲ ਫੁੱਲ ਖਰਾਬ ਪਾਏ ਨੇ, ਚੱਲੇ ਹੀ ਨਾ, ਡਾਕੂ ਵੱਲ ਇੰਜ ਕੀਤਾ, ਉਹ ਘਬਰਾ ਕੇ ਹੀ ਮਰ ਗਿਆ। ਪਤਾ ਨਹੀਂ ਹੁਣ ਚੱਲਣ ਲੱਗਾ, ਪਤਾ ਨਹੀਂ ਹੁਣ ਚੱਲਣ। ਡਰ ਨਾਲ ਹੀ ਮਰ ਗਿਆ। ਨਹੀਂ ਡਾਕੂ ਆਏ ਨੇ ਇੰਜ ਪਿਸਤੌਲ ਕਰਕੇ ਨਾ ਘਰ ਦੇ ਬਾਹਰ ਖਲੋ ਕੇ ਦਰਵਾਜ਼ੇ ਦੇ ਅੱਗੇ ਆਏ ਜਾ ਕਰਕੇ ਠਾ ਠਾ ਕੀਤਾ ਤੇ ਕੁਛ ਨਹੀਂ ਚੱਲਿਆ, ਤੇ ਪਿਸਤੌਲ ਵੀ ਇੱਕਦਮ ਥੱਲੇ ਕਰ ਗਿਆ। ਤਾਂ ਆਓ ਸਰ, ਮਾਰੋ ਮੈਨੂੰ, ਕਿੰਨਾ ਮਾਰ। ਆਜੋ ਸਰ ਆਜੋ। ਏਦਾਂ ਥੱਕਿਆ ਪਿਸਤੌਲ ਰੱਖਿਆ, ਉਹ ਡਾਕੂ ਆ ਚੱਲੇ ਨਹੀਂ। ਬਾਅਦ 'ਚ ਉਹਨੂੰ ਉਸੇ ਤਰ੍ਹਾਂ ਰੱਖ ਕੇ ਨਾ ਦਰਵਾਜ਼ੇ ਦੇ ਵਿੱਚ ਬੂਹਾ ਰੋਕਣ ਲਈ ਧੋਕਿਆ। ਕਹਿੰਦਾ ਇੱਕ ਮਿੰਟ ਸਬਰ ਕਰ ਲੈ, ਚਵਲਾ ਮਾਰ। ਬੰਦੂਕ ਇਹਦੇ ਕੋਲ ਭਾਈ ਬੜੀ ਪੁਰਾਣੀ ਜਿਹੀ, ਤੇ ਐ ਕਰਕੇ ਕਰੀ ਜਾ ਰਿਹਾ, ਘੋੜਾ ਨੱਪੀ ਜਾ ਰਿਹਾ, ਗੋਲੀ ਨਹੀਂ ਚੱਲ ਰਹੀ, ਤੇ ਕਮਾਲੀ ਉਧਰਲੇ ਬੰਨੇ ਸ਼ੈਂਟਾ ਲਵਾਇਆ ਸੀ, ਉਹ ਮਾਰ। ਇਹਨੇ ਵੀ ਬੰਦੂਕ ਲਈ ਹੈ, ਅੱਗੋਂ ਬੰਦੇ ਆ ਗਏ, ਉਹ ਚਲੀ ਨਹੀਂ ਤੇ ਮੂੰਹ ਨਹੀਂ ਕਰੀ ਜਾ ਰਿਹਾ, ਠਾ ਠਾ ਠਾ। ਅੱਛਾ ਐਡਾ ਮਾੜਾ ਪਿਸਟਲ ਰੱਖਿਆ, ਉਹ ਕਿਤੇ ਚੱਲਦਾ ਹੀ ਨਹੀਂ ਸੀ। ਹਫ਼ਤਾ ਕੁ ਬਾਅਦ ਉਹਦੇ ਅੱਗੇ ਸੂਆ ਲਵਾ ਕੇ ਤੇ ਬਰਫ਼ ਤੋੜਨ ਇੰਨੀ ਇੱਕ ਬੋਟੀ ਬਣ ਕੇ ਨਾ ਤੇ ਸਮੁੰਦਰ 'ਚ ਸੁੱਟ ਕੇ ਬੈਠਾ ਹੋਇਆ, ਤੇ ਵਿੱਚੋਂ ਮੱਛੀ ਨਿਕਲੀ, ਉਹਨੇ ਬੋਟੀ ਵੇਖ ਕੇ ਉਹਨੇ ਕਿਹਾ ਲੱਕ ਲਾ ਰੋਜ਼ ਸਮੁੰਦਰ ਤੇ ਜਾ ਰਿਹਾ ਤੇ ਇੰਨੀ ਕੁ ਬੋਟੀ ਸਿੱਟ ਕੇ ਨਾ ਤੇ ਬੈਠਾ ਆ, ਇੰਤਜ਼ਾਰ ਵੀ ਕਰ ਰਿਹਾ। ਇੱਕ ਦਿਨ ਮੱਛੀ ਜਿਹੜੀ ਰੋਜ਼ ਦੇਖਦੀ ਸੀ, ਉਹਨੇ ਕਿਹਾ ਯਾਰ ਪਤਾ ਨਹੀਂ ਇਹਨੂੰ ਕਿੰਨੀ ਕੁ ਲੋੜ ਆ, ਉਹਨੇ ਆਪੇ ਹੀ ਛਾਲ ਮਾਰੀ, ਵਿੱਚ ਉਹਦੇ ਲਾਗੇ ਤੜਪ ਕੇ ਮਾਰ ਕੇ ਕਹਿੰਦੀ ਚੱਲ ਲੈ ਜਾ ਭਾਈ ਇਹਨੇ ਮਾੜਾ ਗੋਸ਼ਤ ਪਕਾ ਲਾ, ਤੂੰ ਪਕਾ ਲਾ, ਮਾੜਾ ਗੋਸ਼ਤ ਭਾਈ ਸੁੱਟਿਆ ਇਹਨੇ ਵਿੱਚ, ਤੇ ਉਹ ਮੱਛੀ ਉੱਤੇ ਆ ਕੇ ਕਹਿੰਦੀ ਇਹ ਹੀ ਪਕਾ ਲੈਣਾ ਸੀ। ਇਹਨੇ ਇੰਨਾ ਗੋਸ਼ਤ ਸੁੱਟ ਕੇ ਨਹੀਂ 6-7 ਕਿਲੋ ਗੋਸ਼ਤ ਲੈ ਗਿਆ ਤੇ 3 ਪਾ ਦੀ ਇੱਕ ਮੱਛੀ ਫੜ ਲਿਆ ਉਹਦੇ ਨਾਲ। ਥੋੜਾ ਜਿੰਨਾ ਇਹਨੇ ਭਾਈ ਗੋਸ਼ਤ ਲਟਕਾ ਕੇ ਤੇ ਐ ਕੁੰਡੀ ਫੜ ਕੇ ਬੈਠੋ, ਮਾੜਾ ਜਿਹਾ ਕਿਤੇ ਹਿੱਲਿਆ ਹਲਕਾ ਜਿਹਾ ਤੇ ਖਿੱਚ ਲਿਆ, ਉਹ ਬਾਹਰ ਖਿੱਚਿਆ ਤੇ ਪੀਲਾ ਭੂੰਡ ਫਸਿਆ। ਤਾਜੀ ਇਹਨੇ ਨਾ ਕੋਈ 5 ਕਿਲੋ ਦਾ ਨਾ ਗੋਸ਼ਤ ਦਾ ਵੱਡਾ ਇੱਕੋ ਹੀ ਪੀਸ ਕੁੰਡੀ ਨੂੰ ਲਾ ਕੇ ਸਿੱਟਿਆ। ਉਹ ਇੱਕ ਮੱਛੀ ਨੇ ਵੇਖਿਆ ਬਾਹਰ ਆ ਕੇ ਨਾ ਸਾਈਡ ਤੋਂ ਗੋਸ਼ਤ ਤੋਂ, ਕਹਿੰਦੀ ਤਾਜੀ ਤੁਹਾਡੇ ਕੋਲ ਤੇ ਆਪਣਾ ਇੰਨਾ ਬੜਾ ਵਾ, ਤੁਸੀਂ ਸਾਨੂੰ ਵੀ ਚੱਕਰ ਦੇ ਵਿੱਚ 5 ਕਿਲੋ ਤਾਂ ਤੂੰ ਆਪ ਲਈ ਫਿਰਨੇ। ਠੀਕ ਹੈ। ਅੱਛਾ ਇਹਨੇ ਪਹਿਲੇ ਕੁੰਡੀ ਸਿੱਟੀ ਆ ਤੇ 2 ਕਿਲੋ ਦੀ ਨਾ ਮੱਛੀ ਆ ਗਈ। ਇਹਨੇ ਸੋਚਿਆ ਯਾਰ 2 ਕਿਲੋ ਦੀ ਨੂੰ ਦੁਬਾਰਾ ਕੁੰਡੀ ਲਾ ਕੇ ਸਿੱਟ ਕੇ ਨਾ 8 ਕਿਲੋ ਦੀ ਫੜਾਂ। ਇਹਨੇ 2 ਕਿਲੋ ਦੀ ਜਿਹੜੀ ਆਈ ਨਾ 7 ਘੰਟੇ ਬਾਅਦ ਉਹਨੂੰ ਕੁੰਡੀ ਲਾ ਕੇ ਸਿੱਟੀ, ਉਹ ਵੀ ਕੁੰਡੀ 'ਚੋਂ ਨਿਕਲ ਕੇ ਦੌੜ ਗਈ। 5-6 ਕਿਲੋ ਭਾਈ ਬੰਨ ਕੇ ਇਹਨੇ ਇਦਾਂ ਸੁੱਟਿਆ ਹੀ ਆ, ਉਹ ਕੁੰਡੀ ਨੂੰ ਝਟਕਾ ਵੱਜਾ ਨਾਲ ਆਪ ਵੀ। ਕਿੰਨੀ ਕੁ ਬੋਟੀ ਭਾਈ ਇਹਨੇ ਸੁੱਟੀ ਮਛਲੀ ਫੜਨ ਲਈ, ਤੇ ਸਾਰੀਆਂ ਮਛਲੀਆਂ ਅੰਦਰ ਗੱਲਾਂ ਕਰਨ ਆ ਗਿਆ ਮੋਟੂ। ਅੱਛਾ ਇਹਨੇ ਇੰਜ ਕਰਕੇ ਕੁੰਡੀ ਪਾਈ ਆ ਤੇ ਖਿੱਚੀ ਜਾ ਰਿਹਾ, ਉਹ ਵਿੱਚੋਂ ਏਡਾ ਵੱਡਾ ਰੋੜਾ ਵੱਜਾ ਮੱਥੇ 'ਚ। ਨਹੀਂ ਯਾਰ ਫਿਸ਼ ਫਾਰਮ ਇੰਨਾ ਗੋਸ਼ਤ ਸਿੱਟ ਕੇ ਬੈਠਾ ਮੱਛੀਆਂ ਬਚ ਕਰੀਆਂ, ਡਾਕਟਰ ਆਏ ਕੱਲੀ ਸੀਕ ਲੈ ਕੇ ਭਾਈ ਬਾਅਦ ਚੋਂ ਵਾਪਸ ਆਉਂਦੇ ਆ। ਮੈਂ ਕਿਹਾ ਕਿ ਕਹਿੰਦਾ ਏਡੀ ਮਛਲੀ ਸੀ, ਉਹ ਧਾਗਾ ਹੀ ਟੁੱਟ ਗਿਆ। ਕਹਿੰਦਾ ਧਾਗਾ ਸਹੀ। ਭਾਈ ਬੜੀਆਂ ਮਛਲੀਆਂ ਫੜੀਆਂ ਤੇ ਵਾਪਸ ਆਉਂਦੇ ਆ,
ਛਾਪਰ ਪਾਟਾ ਕੱਪੜੇ ਵੀ ਪਾਟੇ। ਮੈਂ ਕਿਹਾ ਤੂੰ ਤੇ ਸ਼ਿਕਾਰ ਤੇ ਗਿਆ ਸੀ। ਕਹਿੰਦਾ ਬੜੀ ਮੱਛੀ ਬੜੀ ਸੀ, ਬਸ ਰਾਹ 'ਚ ਕੁੱਤੇ ਪੈ ਗਏ ਆ। ਅੱਛਾ ਕੁੰਡੀ ਸਿੱਟੀ ਆ ਵਿੱਚ। ਇੱਕ ਬੰਦਾ ਆਇਆ 2 ਘੰਟੇ ਬਾਅਦ, ਉਹਨੇ ਕਿਹਾ ਭਾਜੀ ਕੀ ਗੱਲ ਆ? ਕਹਿੰਦਾ ਪਤਾ ਨਹੀਂ ਜੀ। ਉਹਨੇ ਕਿਹਾ ਤੇਰਾ ਬਾਹਰ ਕੱਢ। ਹਾਂ ਬਾਹਰ ਕੱਢਿਆ ਤੇ ਬੂਹੇ ਵਾਲੀ ਕੁੰਡੀ ਨੂੰ ਰੱਸੀ ਪਾ ਕੇ ਸਿੱਟੀ ਵਿੱਚ। ਬਸ ਉਹ ਜਿਹੜੀ ਆ ਤਾਂ ਨਹੀਂ ਝਿੜਕੀ ਕਰੀ ਦੀ, ਉਹਨੂੰ ਰੱਸੀ ਪਾ ਕੇ ਸਿੱਟੀ ਨੇ ਸਮਝਿਆ ਪਤਾ ਨਹੀਂ ਇਹੀ ਕੁੰਡੀ ਸਿੱਟੀ ਦੀ। ਅੱਛਾ ਕੁੰਡੀ ਸਿੱਟ ਕੇ ਤੇ ਅੱਗੇ ਪਰਚੀ ਦੇ ਉੱਤੇ ਨਾ ਲਿਖ ਕੇ, ਡਰੈਸਰੀ ਤੇ ਪਰਚੀ ਦੇ ਉੱਤੇ ਲਿਖਿਆ ਆਈ ਐਮ ਹੰਗਰੀ ਕਿ ਆ ਜਾਓ ਪਲੀਜ਼ ਕਮ। ਐਡਾ ਕੁ ਗੋਸ਼ਤ ਸਿੱਟ ਕੇ ਉੱਤੇ ਪਰਚੀ ਲਿਖੀ, ਥੱਲੇ ਲਿਖਿਆ 3 ਕਿਲੋ ਤੋਂ ਉੱਤੇ ਵਾਲਾ ਦਾਣਾ ਨਾ ਆਵੇ। ਡੋਰ ਮਾੜੀ। ਨਹੀਂ ਮੈਂ ਚੇਜ਼ਬ ਤੇ ਸਿੱਟੀ ਸੀ ਪਰਜੀ। ਕੀ ਕਰਦੇ ਹੁੰਦੇ ਉਸਤਾਦ ਜੀ? ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਔਰ ਖੁਸੂਸੀ ਦੁਆ ਸਾਡੇ ਮੁਲਕ ਵਾਸਤੇ। ਇਸ ਟਾਈਮ ਜੋ ਹਾਲਾਤ ਚੱਲ ਰਹੇ ਨੇ, ਅੱਲਾਹ ਪਾਕ ਸਾਡੇ ਪਾਕਿਸਤਾਨ ਲਈ ਬਿਹਤਰੀ ਪੈਦਾ ਕਰੇ। ਔਰ ਅਸੀਂ ਇੱਕ ਵੀ ਸੋਚਿਆ ਕਿ ਅਸੀਂ ਆਪਣੇ ਹਰ ਸ਼ੋਅ ਦੇ ਐਂਡ ਤੇ ਅਸੀਂ ਪਾਕਿਸਤਾਨ ਦਾ ਇੱਕ ਦੁਆ ਕਰਿਆ ਕਰਾਂਗੇ ਜਾਂ ਇੱਕ ਨਾਰਾ ਮਾਰਿਆ ਕਰਾਂਗੇ, ਲਾਈਕ ਜਿੱਦਾਂ ਕਿ ਪਾਕਿਸਤਾਨ ਜ਼ਿੰਦਾਬਾਦ।